ਇਹ ਹੀ ਡੇਰਾ ਹੈ ਜਿਹੜਾ ਕੱਲਾ ਹੀ ਹੈ। ਇਹਨਾਂ ਦਾ ਦਰਵਾਜ਼ਾ ਖੜਕਾ ਕੇ ਇਹਨਾਂ ਕੋਲੋਂ ਪੁੱਛ ਅੰਦਰ ਕੌਣ ਹੈ, ਤਾਂ ਕਿ ਇਹਨਾਂ ਦੀ ਪ੍ਰਾਪਰਟੀ ਦਾ ਤਾਂ ਮੈਂ ਪਤਾ ਕਰਾਂ ਨਾ। ਖਾ ਲੋ ਕੋਈ ਵੀ ਨਹੀਂ ਹੈ ਮੇਰੇ ਖਿਆਲ ਦੇ ਵਿੱਚ। ਦਰਵਾਜ਼ਾ ਖੜਕਾਉਣਾ ਪੈਣਾ ਹੈ। ਕੋਈ ਹੈ ਘਰ ਦੇ ਵਿੱਚ? ਹੈ ਬਾਹਰ ਕੌਣ ਆ ਗਿਆ? ਮੈਂ ਦੇਖਾਂ ਜ਼ਰਾ। ਖਾਓ ਤੁਸੀਂ। 40 ਤੇ 45। ਹੁਣ ਮੇਰੇ ਪਿੱਛੇ ਨਾ ਆਈ ਮੈਂ। ਇਹ ਮੇਰੇ ਖਿਆਲ ਦੇ ਵਿੱਚ ਕਾਫੀ। अस्सलाम वालेकुम। ਵਾਲੇਕੁਮ ਸਲਾਮ। ਘਰ ਦਾ ਜਿਹੜਾ ਮਰਦ ਹੈ ਬਾਹਰ ਕੱਢੋ ਜ਼ਰਾ ਉਹਨੂੰ। ਉਹ ਘਰ ਨਹੀਂ ਹੈਗੇ, ਕੰਮ ਤੇ ਗਏ ਨੇ। ਐਡਾ ਵੱਡਾ ਘਰ ਹੈ ਤੇ ਘਰ 'ਚ ਮਰਦ ਕੋਈ ਵੀ ਨਹੀਂ? ਨਹੀਂ ਘਰ ਹੀ ਸੀ, ਉਹ ਕੰਮ ਤੇ ਗਏ ਨੇ। ਇਹਨਾਂ ਨੂੰ ਬੁਲਾਓ ਨਾ ਬਾਹਰ ਮਰਦ ਕੋ, ਤੇ ਆਪਣੇ ਨਾਲ ਜਿਹੜੇ ਪੂਰੇ ਏਰੀਆ ਦੀ ਰਜਿਸਟਰੀ ਹੈ ਜਿਹੜੀ ਉਹ ਵੀ ਲੈ ਕੇ ਆਓ, ਕਿਉਂਕਿ ਨਕਸ਼ਾ ਜਿਹੜਾ ਉਹ ਵੀ ਲੈ ਕੇ ਆਓ ਮੇਰੇ ਕੋਲ। ਰਜਿਸਟਰੀ ਉਹ ਕਾਦੀ? ਰਜਿਸਟਰੀ ਤਾਂ ਕਿ ਪਤਾ ਕੀ ਗੱਲ ਹੈ, ਇਹ ਜਿਹੜਾ ਤੁਹਾਡਾ ਪਲਾਟ ਹੈ ਨਾ, ਹਾਂਜੀ ਇਹ ਬਿਲਕੁਲ ਇਹ ਰੋਡ ਦੇ ਵਿੱਚ ਆ ਗਿਆ। ਇੱਥੋਂ 2 ਰੋਡ ਨਿਕਲਣੇ ਨੇ। ਅੱਛਾ। ਤੇ ਉਹ 2 ਰੋਡਾਂ ਵਾਸਤੇ ਨਾ ਤੁਹਾਡੀ ਜਿਹੜੀ ਰਜਿਸਟਰੀ ਆਪਣੀ ਲੈ ਕੇ ਆਓ, ਤਾਂ ਕਿ ਮੈਂ ਤੁਹਾਨੂੰ ਹੁਣੇ ਲਾਈਨ ਲਾ ਕੇ ਨਿਸ਼ਾਨ ਲਾ ਕੇ ਦੇ ਦਿਆਂ, ਤਾਂ ਕਿ ਤੁਸੀਂ ਆਪਣਾ ਕੋਈ ਹੋਰ ਸਦੇਬਾਬ ਕਰੋ। ਇਹ ਬੁਲਾਓ ਜਰਾ ਆਪਣੇ ਮਰਦ ਬੁਲਾਓ। ਆ ਹੈ ਮਰਦ ਕਿੰਨੇ ਕਨੇ? ਇੱਕ ਜਣੇ ਹੈਗੇ, ਉਹ ਕੰਮ ਤੇ ਗਏ ਨੇ, ਤੁਹਾਨੂੰ ਕਿਹਾ ਤੇ ਹੈਗਾ। ਕੰਮ ਤੇ ਕੱਲ ਹੀ ਗਿਆ ਵੀ, ਘਰ ਦੇ ਵਿੱਚ ਖਵਾਤੀਨ ਛੱਡ ਕੇ ਤੇ ਆਪ ਕੰਮਾਂ ਤੇ ਗਏ ਨੇ। ਤੇ ਮੈਂ ਨਾਲ ਜਾਣਾ ਸੀ। ਨਾਲ ਨਹੀਂ ਜਾਣਾ ਸੀ? ਕਮ ਸੇ ਕਮ ਉਹਨਾਂ ਨੂੰ ਇਹ ਤੇ ਅਕਲ ਹੋਣੀ ਚਾਹੀਦੀ ਹੈ ਨਾ ਕਿ ਬਾਹਰੋਂ ਕੋਈ ਹੋਰ ਵੀ ਮਹਿਕਮੇ ਦਾ ਬੰਦਾ ਵੀ ਆ ਸਕਦਾ ਹੈ ਕੋਈ। ਤੁਸੀਂ ਫੇਰ ਆਈਏ ਨਾ, ਸ਼ਾਮ ਨੂੰ ਆਈਏ। ਮੈਂ ਫੇਰ ਕਿਤੇ ਆ ਜਾਵਾਂ? ਮਹਿਕਮਾ ਫੇਰ ਆ ਜਾਵੇ, ਜਾਣੀ ਕਿ ਤੁਸੀਂ ਆਪਣਾ ਬੰਦਾ ਘਰ ਨਹੀਂ ਰੱਖਣਾ। ਇਹ ਕਿੱਦਾਂ ਦੀ ਗੱਲ ਕਰਨ ਦੇ ਤੁਸੀਂ? ਹੁਣ ਮੈਨੂੰ ਪਤਾ ਸੀ ਕਿ ਤੁਸੀਂ ਆਣਾ। ਮੈਂ ਕਹਿ ਰਿਹਾ ਕਿ ਮੈਂ ਇਸ ਘਰ ਦੇ ਵਿੱਚੋਂ ਬਿਲਕੁਲ 2 ਸਿੱਧੇ ਰੋਡ ਨਿਕਲਣੇ ਨੇ, ਅੱਛਾ। ਤੇ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਵਿੱਚੋਂ ਇਸ ਘਰ ਦੇ ਵਿੱਚੋਂ, ਕਿਉਂਕਿ ਇਹ ਰੋਡ ਜਿਹੜਾ ਬਣ ਰਿਹਾ ਨੇ ਇਹ ਮਨਜ਼ੂਰ ਹੋ ਗਿਆ ਪਿੱਛੋਂ। ਇੱਥੋਂ ਰੋਡ ਨਿਕਲਣਾ ਵਾ, 2 ਸੜਕਾਂ ਨਿਕਲਣੀਆਂ। ਤੁਹਾਡਾ ਜਿਹੜਾ ਕਿਚਨ ਹੈ ਉਹ ਤੁਸੀਂ ਆਪਣਾ ਹੁਣੇ ਹੀ ਹਰ ਸ਼ੈ ਆਪਣੀ ਇੱਕ ਸਾਈਡ ਤੇ ਕਰ ਲਓ, ਕਿਉਂਕਿ ਇਹ ਨਾ ਹੋਵੇ ਕਿ ਤੁਹਾਡੇ ਇੱਧਰ ਮੰਜੇ ਡੇਠੇ ਹੋਣ, ਵਿੱਚੋਂ ਦੀ ਰੋਡ ਨਿਕਲਦਾ ਹੋਵੇ, ਨਾਲ ਰਕਸ਼ੇ ਜਾਂਦੇ ਹੋਣ, ਨਾਲ ਮੋਟਰਸਾਈਕਲਾਂ ਜਾਂਦੀਆਂ ਹੋਣ। ਏਡੀ ਵੀ ਗੱਲ ਨਹੀਂ ਹੈਗੀ। ਏਡੀ ਗੱਲ ਕਿਉਂ? ਮੇਰਾ ਮੀਆਂ ਹੈਗਾ, ਸ਼ਾਮ ਨੂੰ ਤੁਸੀਂ ਗੱਲ ਕਰਨਾ। ਸ਼ਾਮ ਨੂੰ ਮੈਂ ਕਿਦਾਂ ਇੰਤਜ਼ਾਰ ਕਰਾਂ? ਮੈਂ ਮਹਿਕਮੇ ਦਾ ਬੰਦਾ, ਮੈਂ ਇੰਤਜ਼ਾਰ ਕਰਾਂ? ਆਪਣਾ ਬੁਲਾਓ ਬੰਦਾ, ਜਿਹੜਾ ਵੀ ਬੰਦਾ ਤੁਹਾਡਾ ਸਦੋ ਉਹਨੂੰ ਬਾਹਰ। ਮੇਰੇ ਮੀਆਂ ਨੇ ਨਾ ਸ਼ਾਮ ਨੂੰ ਆਣਾ। ਤੇਰਾ ਮੀਆਂ ਸ਼ਾਮ ਨੂੰ ਆਣਾ? ਮੇਰੇ ਕੋਲ ਤਾਂ ਨਾਲ ਪੂਰੀ ਟੀਮ ਆ, ਬਲਡੋਜ਼ਰ ਲੈ ਕੇ ਆਉਣ ਡਈ ਇੱਧਰ ਨੂੰ। ਮੈਂ ਤਾਂ ਸਿਰਫ ਤੁਹਾਨੂੰ ਇਸ ਕਰਕੇ ਦੱਸਣ ਵਾਸਤੇ ਆਇਆ ਕਿ ਆਪਣੇ ਜਿਹੜੇ ਕੱਪੜੇ ਕੁਪੜੇ ਬਿਸਤਰੇ ਬੁਸਰੇ ਇੱਕ ਸਾਈਡ ਤੇ ਕਰ ਲਓ। ਆ ਹੁਣੇ ਮੈਂ ਮਸ਼ੀਨ ਫੇਰਨੀ ਆ, ਮੈਂ ਤਾਂ ਬਲਡੋਜ਼ਰ ਫੇਰਨਾ ਇੱਥੋਂ ਦੀ। ਨਹੀਂ ਇਸ ਤਰ੍ਹਾਂ ਨਾ ਕਰਨਾ। ਮੈਂ ਇਸ ਤਰ੍ਹਾਂ ਕਿਸ ਤਰ੍ਹਾਂ ਮੈਂ ਸਾਰਾ ਕੁਝ ਚੁੱਕ ਲਵਾਂ? ਮੀਆਂ ਮੇਰਾ ਘਰ ਨਹੀਂ ਹੈਗਾ। ਮੀਆਂ ਕਰਨੀ ਤੇ ਉਹਦਾ ਮੀਆਂ ਦਾ ਕਸੂਰ ਹੈ, ਸਾਡਾ ਕੋਈ ਕਸੂਰ ਹੈ? ਅਸੀਂ ਤਾਂ ਮਹਿਕਮੇ ਦੇ ਬੰਦੇ, ਮਸ਼ੀਨ ਵਾਲਿਆਂ ਨੂੰ। ਹੁਣ ਤੁਸੀਂ ਦੱਸੋ ਕੀ ਕਹਿੰਦੇ ਹੋ? ਕੁਝ ਵੀ ਨਹੀਂ ਕਹਿਣਾ। ਮਸ਼ੀਨ ਵਾਲਿਆਂ ਨੂੰ ਮੈਂ ਪੈਸੇ ਦਿੱਤੇ, ਉਹਨੇ ਤਾਂ ਦਿਹਾੜੀ ਪੈਣ ਡਈ ਆ, ਉਹਨਾਂ ਨੇ ਤਾਂ ਅੱਜ ਤੇ ਰੋਡ ਕੱਢ ਕੇ ਜਾਣਾ ਵਾ। ਤੇ ਤੁਸੀਂ ਨਾ ਲੈ ਕੇ ਆਣਾ ਮਸ਼ੀਨਾਂ ਨਾ ਹਾਈਏ। ਉਹਦੇ ਵਾਸਤੇ ਤੁਹਾਨੂੰ ਦਰਖਾਸਤ ਦੇਣੀ ਪੈਣੀ ਹੈ, ਕੁਝ ਪੈਸੇ ਦੇਣੇ ਪੈਣੇ ਨੇ, ਤਾਂ ਕਿ ਅਸੀਂ ਰੋਡ ਰਖਵਾਈਏ। ਅੱਛਾ ਤੁਸੀਂ ਇਸ ਤਰ੍ਹਾਂ ਕਰੋ ਵੀ ਕਿੰਨੇ ਪੈਸੇ ਮੈਨੂੰ ਦੱਸੋ, ਮੈਂ ਪੈਸੇ ਦੇਣੀ। ਘੱਟ ਤੋਂ ਘੱਟ ਵੀ 2 ਲੱਖ ਰੁਪਏ ਤਾਂ ਹੋਣਾ ਚਾਹੀਦਾ ਹੈ। 2 ਲੱਖ ਰੁਪਏ? ਹਾਂ, ਰੋਡ ਕਢਾ ਲਓ ਫਿਰ, ਰੋਡ ਕਢਾ ਲਓ ਤੁਸੀਂ। ਚੱਕੋ ਸਮਾਨ ਆਪਣਾ। ਕਢਵਾਣਾ ਤੁਸੀਂ 1 ਮਿੰਟ ਠਹਿਰੋ ਸਰ, ਮੈਂ ਆਈ। ਪਤਾ ਕਰੋ ਜਾ ਕੇ। 1 ਮਿੰਟ। ਕਿੱਥੇ ਰਹਿ ਗਈ? ਪੈਸੇ ਤਾਂ ਹੋਣੇ, ਹਵੇਲੀ ਇਹਨਾਂ ਦੀ ਬਹੁਤ ਵੱਡੀ ਹੈ, ਪੈਸੇ ਤਾਂ ਹੋਣੇ। ਮੈਂ ਹੁਣੇ ਸਾਰਾ ਹਿਸਾਬ ਲਾਉਣ ਡਿਆ ਸੀ। ਹਾਂਜੀ। ਅੱਛਾ ਤੁਸੀਂ ਨਾ ਟੋਟਲ ਮੇਰੇ ਕੋਲ ਹਲੇ 50,000 ਰੁਪਇਆ। 50,000 ਰੁਪਇਆ? ਹਾਂਜੀ। ਮੈਨੂੰ ਤੁਸੀਂ ਖਰੀਦਣਾ ਚਾਹੁੰਦੇ ਹੋ? ਨਹੀਂ ਖਰੀਦਣਾ। ਰੁਪਇਆ 50,000 ਨਾਲ ਮੈਨੂੰ ਤੁਸੀਂ ਖਰੀਦਣਾ ਚਾਹੁੰਦੇ ਹੋ? ਮੈਂ ਇਸ ਤਰ੍ਹਾਂ ਦਾ ਬੰਦਾ ਕਿ ਮੈਂ ਵਿਕ ਜਾਵਾਂਗਾ? ਰੁਪਇਆ 50,000 ਲੈ ਕੇ ਤੁਸੀਂ ਮੇਰੇ ਸਾਹਮਣੇ ਆ ਗਏ ਹੋ, ਮਸ਼ੀਨ ਨਾਲ ਮੇਰੇ ਜਾਨ ਨੂੰ ਲਾਉਂਦੇ ਹੋ। ਉਹਨਾਂ ਮਸ਼ੀਨ। ਮੇਰੀ ਗੱਲ ਸੁਣੋ, 1.5 ਲੱਖ ਰੁਪਏ ਤੁਸੀਂ ਕੱਲ ਆਏ ਨਾ, ਕਿਉਂਕਿ ਹੁਣ ਇਸ ਟਾਈਮ ਮੇਰੇ ਕੋਲ ਜਿੰਨੇ ਕਿ ਸੀ ਮੈਂ ਤੁਹਾਨੂੰ ਦੇ ਦਿੱਤੇ। ਤੁਸੀਂ ਇਦਾਂ ਕਰੋ 20,000 ਰੁਪਏ ਹੋਰ ਦਿਓ, ਕਮ ਸੇ ਕਮ। ਮਸ਼ੀਨ ਵਾਲਿਆਂ ਨੇ ਜਿਹੜੇ ਤੇਲ ਤੂਲ ਪੈਟਰੋਲ ਪੂਲ ਲਾ ਕੇ ਇੱਥੇ ਤੱਕ ਪਹੁੰਚੇ ਆ ਨਾ, ਇਹਨਾਂ ਨੂੰ ਮੈਂ ਵਾਪਸ ਭੇਜਾਂ ਤਾਂ ਕਿ ਕੱਲ ਨੂੰ ਆ ਜਾਣਗੇ। ਫਿਲਹਾਲ ਜਿੰਨੇ ਪੈਸੇ ਸੀ ਨਾ ਮੈਂ ਤੁਹਾਨੂੰ ਦੇ ਦਿੱਤੇ ਨੇ, ਤੁਸੀਂ ਕੱਲ ਆ ਕੇ 1.5 ਲੱਖ ਰੁਪਏ ਲੈ ਲੈਣਾ। ਲੇਕਿਨ ਤੁਸੀਂ ਮਸ਼ੀਨਾਂ ਮਸ਼ੂਨਾਂ ਵਾਲਾ ਕੋਈ ਸਿਸਟਮ ਇਸ ਤਰ੍ਹਾਂ ਦਾ ਨਾ ਕਰਨਾ। ਤੁਸੀਂ ਇਸ ਤਰ੍ਹਾਂ ਮੇਰੀ ਗੱਲ ਸੁਣੋ, ਪੈਸੇ ਜਿਹੜੇ ਨਾ ਹੋਰ ਦੇਖੋ ਘਰ ਦੇ ਵਿੱਚ ਪਏ ਹੋਣੇ ਨੇ, ਕਿਉਂਕਿ ਮਸ਼ੀਨ ਵਾਲਾ ਜਿਹੜਾ ਨਾ ਮੈਂ ਸਿਰਫ ਦੱਸ ਕੇ ਆਇਆ, ਉਹਨੇ ਤਾਂ ਇੱਥੇ ਬੰਬੂ ਪਾ ਲੈਣਾ ਆਣ ਕੇ, ਮੈਨੂੰ ਪਤਾ ਵਾ। ਤੁਸੀਂ ਪੈਸਿਆਂ ਦਾ ਪਤਾ ਕਰੋ ਕਿਤੇ ਹੋਰ ਪਏ ਹੋਣ ਥੋੜੇ ਬਹੁਤੇ। ਉਹ ਜੀ ਓਏ ਗਿਣ ਲਓ ਪੈਸੇ। ਚਲੋ ਕੋਈ ਨਹੀਂ, ਗਿਣਨਾ ਜ਼ਰੂਰੀ ਆ, ਘੱਟ ਵੀ ਨਹੀਂ ਕਰਾਂਗੇ। ਮੈਂ ਸਿਰਫ ਹੁਣ 5,000 ਰੁਪਏ ਹੋਰ ਹੈਗਾ ਸੀ, ਮੈਂ ਕੁਝ ਤੋਂ ਜ਼ਿਆਦਾ ਰੁਪਇਆ ਤੁਸੀਂ ਕੀ ਕਰਨ ਦੇ ਹੋ ਬੀਬੀ? ਮੈਂ ਕਹਿੰਦਾ ਵੀ ਰੋਡ ਹਰ ਸ਼ਹਿਰ ਦਾ ਨੁਕਸਾਨ ਤੇ ਪੱਥਰ ਸਾਰਾ ਕੁਝ ਮੰਗਵਾ ਲਿਆ ਵਾ, ਤੇ ਹੁਣ ਤੁਸੀਂ ਕਿਹੜੇ ਟਾਈਮ ਆ ਮੈਨੂੰ ਤੇ 5,000 ਰੁਪਏ ਦੇਣ ਦੇ? ਬਕਾਇਆ ਪੈਸੇ ਕੱਲ ਲੈ ਲੈਣਾ। ਬੰਦਾ ਤੇਰਾ ਕਿੰਨੇ ਵਜੇ ਆਉਂਦਾ ਕੰਮ ਤੋਂ? 8 ਵਜੇ। 8 ਵਜੇ ਆਉਂਦਾ, ਤੇ ਸਵੇਰੇ 7 ਵਜੇ ਬੰਦੇ ਆਪਣੇ ਨੂੰ ਘਰ ਰੱਖਣਾ। ਜੇ ਤੇਰਾ ਬੰਦਾ ਘਰ ਨਾ ਹੋਇਆ ਤੇ ਮੈਂ ਇੱਥੋਂ ਰੋਡ ਕੱਢ ਕੇ ਜਾਣਾ ਵਾ। ਨਹੀਂ ਉਹ ਘਰ ਹੀ ਹੋਣਗੇ, ਤੁਸੀਂ ਟੈਨਸ਼ਨ ਨਾ ਲਵੋ। ਕਰਦੇ ਆਪਣੀ ਸਾਰੀ ਰਜਿਸਟਰੀਆਂ, ਜਿੰਨਾ ਵੀ ਘਰ ਦਾ ਨਕਸ਼ਾ ਬਣਿਆ ਸਾਰਾ ਤੁਹਾਡੇ ਹੱਥ ਦੇ ਵਿੱਚ ਹੋਵੇ। ਅੱਛਾ, ਮੈਨੂੰ ਲੇਟ ਦੇਰ ਸਵੇਰ ਪਸੰਦ ਨਹੀਂ ਹੈ। ਇਹਨਾਂ ਨੇ ਤਾਂ ਬੰਬੂ ਪਾ ਲੈਣਾ ਵਾ, ਇਹਨਾਂ ਨੇ ਨਹੀਂ ਦੇਖਣਾ ਵੀ ਅਗਲੇ ਬੰਦੇ ਨਾਲ ਗੱਲ ਹੋਈ ਹੈ ਸਾਡੀ ਕਿ ਨਹੀਂ। ਚਲੋ ਠੀਕ ਹੈ। ਮੈਂ ਸਿਰਫ ਔਰਤ ਜ਼ਾਦਾ ਕਰਕੇ ਤੁਹਾਡੀ ਹਿਜਾ ਕਰਨ ਡਿਆ ਵਾਂ, ਤੁਹਾਡੀ ਇੱਜ਼ਤ ਕਰਨ ਡਿਆ ਵਾਂ। ਤੇ ਬੰਦਾ ਸਵੇਰੇ 7 ਵਜੇ ਆਵੇ ਨਾ, ਤੇ ਮੈਂ 7 ਵਜੇ ਆਣ ਕੇ ਪਹਿਲੀ ਵਾਰੀ ਤੁਹਾਡਾ ਦਰਵਾਜ਼ਾ ਖੜਕਾ ਦੇਣਾ ਵਾ। ਚਲੋ ਠੀਕ ਹੈ, ਘਰ ਹੀ ਹੋਣਗੇ। ਓਕੇ। ਲੈ ਯਾਰ ਮੌਸਮ ਫਿਰ ਜ਼ਮੀਨਾਂ ਤੇ ਆਪਣੀਆਂ ਐਸਕੀ ਠੀਕ ਆ, ਫਸਲ ਕਮਾਦ ਹੈ। ਹਾਂਜੀ ਪਾਣੀ ਸ਼ਾਣੀ ਫਿਰ ਲੱਗ ਗਿਆ? ਲੱਗ ਗਿਆ। ਚਲ ਮੈਂ ਖਿਆਲ ਕਰਨਾ ਵਾ। ਹੁਣ ਮੈਂ ਤਾਂ ਸ਼ਹਿਰੋਂ ਸਪੈਸ਼ਲ ਆਇਆ, ਮੈਂ ਕਿਹਾ ਜਾ ਕੇ ਜ਼ਮੀਨਾਂ ਦੇਖੀਏ। ਲੇਕਿਨ ਠੀਕ ਆ ਕੰਮ ਯਾਰ है। इधर आओ भाई। जवान बात सुनो। हाँ जी। ये जमीनें किसकी हैं भाई? सलाम अलैकुम। वालेकुम सलाम। किधर लेके फिरन डे हुए ਇਹਨਾਂ ਬੱਚੇ ਨੂੰ? ਆਪਣੀਆਂ ਜ਼ਮੀਨਾਂ ਬੱਚਾ ਜੀ ਰਾਖੀ ਕਰਦਾ ਵਾ ਸਾਰਾ। ਅੱਛਾ, ਇਹਨਾਂ ਰਾਖੀ ਕਰਦੇ। ਇਹ ਜ਼ਮੀਨਾਂ ਤੁਹਾਡੀਆਂ ਨੇ? ਹਾਂਜੀ ਆਪਣੀਆਂ ਨੇ ਅਲਹਮਦੁਲਿਲਾ। ਅੱਛਾ, ਗੱਲ ਇਹ ਕਿ ਇਹ ਜਿਹੜੀਆਂ ਜ਼ਮੀਨਾਂ ਨਾ ਆ ਗਈਆਂ ਨੇ ਨਕਸ਼ੇ ਦੇ ਵਿੱਚ, ਇੱਥੇ ਜ਼ਿਬਾਖਾਨਾ ਬਣਾਉਣਾ ਹੈ ਇਸ ਪ੍ਰਾਪਰਟੀ ਦੇ ਵਿੱਚ ਤੁਹਾਡੀ 'ਚ, ਕਿਉਂਕਿ ਇਹ ਮੇਨ ਰੋਡ ਹੈ। ਮੇਨ ਰੋਡ ਇਸ ਇਲਾਕੇ ਦੇ ਵਿੱਚ ਪੂਰੇ 'ਚ ਜ਼ਿਬਾਖਾਨਾ ਜਿਹੜਾ ਕੋਈ ਵੀ ਨਹੀਂ ਹੈ।
ਤੇ ਇਸ ਕਰਕੇ ਨਾ ਅਸੀਂ ਸੋਚ ਰਹੇ ਹਾਂ ਕਿ ਇਹ ਜ਼ਮੀਨਾਂ ਜਿਹੜੀਆਂ ਨੇ ਸਾਰੀਆਂ ਉਹਨਾਂ ਦੇ ਵਿੱਚ ਆ ਜਾਣੀਆਂ। ਤੁਸੀਂ ਆਪਣੀਆਂ ਜਿਹੜੇ ਉਹ ਤੋਂ ਪੱਠੇ ਪੁੱਠੇ ਨੇ ਨਾ ਜਿਹੜੇ ਸਾਰੇ ਚੁੱਕ ਲਓ ਤਾਂ ਕਿ ਨਾ ਕੰਮ ਸ਼ੁਰੂ ਕਰਵਾਈਏ, ਕਿਉਂਕਿ ਮਸ਼ੀਨ ਵਾਲੇ ਬਲੋਡਰ ਵਾਲੇ ਸਾਰੇ ਜਿਹੜੇ ਉਹ ਖਲੋਤੇ ਨੇ ਪਿੱਛੇ। ਭਾਈ ਕੈਸੀ ਆਪਣੀ ਨੁੱਕਰ ਵਰਗੀ ਸ਼ਕਲ ਆ, ਪਹਿਲੇ ਆਪਣਾ ਕੋਈ ਤਾਰਫ ਤੇ ਕਰਾਓ ਤੁਸੀਂ, ਮਤਲਬ ਆਗੇ ਪਹਿਲੇ ਵੀ ਨਕਸ਼ੇ 'ਚ ਹੀ ਆ ਸਾਰਾ ਕੁਝ, ਸਾਡੀ ਆਪਣੀ ਜ਼ਮੀਨ ਆ। ਆਪਣੀ ਜ਼ਮੀਨ ਹੈ, ਤੁਹਾਡੀ ਆਪਣੀ ਜ਼ਮੀਨ ਕੋਈ ਸ਼ੈ ਨਹੀਂ ਹੈ, ਇਨਸਾਨ ਦਾ ਆਪਣਾ ਕੋਈ ਸ਼ੈ ਨਹੀਂ ਹੈ। ਜਦੋਂ ਬੰਦਾ ਜਾਂਦਾ ਖਾਲੀ ਹੱਥ ਹੁੰਦੇ ਨੇ ਕਿ ਨਹੀਂ ਬੰਦੇ ਦੇ, ਇਸ ਕਰਕੇ ਬੰਦੇ ਦਾ ਆਪਣਾ ਕੁਝ ਨਹੀਂ ਹੈ। ਬਿਲਕੁਲ ਇਹ ਸਾਰਾ ਕੁਝ ਕਿਸੇ ਦਾ ਵਾ, ਇਸ ਕਰਕੇ ਤੇ ਬਣਨਾ ਹੈ ਜ਼ਿਬਾਖਾਨਾ, ਕਿਉਂਕਿ ਇਹ ਬਿਲਕੁਲ ਇਸ ਇਲਾਕੇ ਨੂੰ ਸੂਟ ਹੀ ਕਰਦਾ ਵਾ ਇਲਾਕਾ। ਨਹੀਂ ਜ਼ਿਬਾਖਾਨਾ ਭਾਈਜਾਨ ਕਿਉਂ ਬਣਨਾ ਵਾ, ਇਹ ਸਾਡੀ ਜ਼ਮੀਨ ਆ, ਰਜਿਸਟਰੀ ਸ਼ੁਦਾ ਵਾ, ਅਸੀਂ ਇਹਦਾ ਸਾਰਾ ਇੱਥੇ ਸਾਡੇ ਬਾਉਜਦਾਦ ਦੀ ਜ਼ਮੀਨ ਆ भाई। जब मैं कह रहा हूँ, जब महकमे का एक आदमी शख्स तुम्हें कह रहा है सारा कुछ, तो तुम क्यों नहीं मान रहे? तुम ਕਿਹੜੇ ਮਹਿਕਮੇ ਤੋਂ ਭਾਈ ਨਾ ਆ ਗਏ? महकमे PNW ਦੇ ਵਿੱਚੋਂ ਮੈਂ ਆਇਆ ਵਾਂ ਤੇ ਐਕਚੁਅਲੀ ਮੈਂ ਵੈਸੇ ਨਹੀਂ ਆਂਦਾ। ਇੱਥੋਂ ਬਿਲਕੁਲ ਸਿੱਧਾ ਰੋਡ ਆਉਣਾ ਹੈ ਤੇ ਇਹ ਸਾਰਾ ਇੱਥੇ ਸਲਾਟਰ ਹਾਊਸ ਜਿਹੜਾ ਬਣ ਜਾਣਾ ਹੈ ਤਾਂ ਕਿ ਨਾ ਜ਼ਿਬਾ, ਕਿਉਂਕਿ ਐਵੇਂ ਰੋਡ ਆ ਜਾਣਾ ਹੈਗਾ। ਗੱਲ ਕੀ ਸਾਡੀ ਕੋਈ ਸ਼ਹਿਰ ਦੇ ਦਰਮਿਆਨ 'ਚ ਜਗ੍ਹਾ ਕਿੱਥੇ, ਪਿੰਡ ਅੰਦਰ ਆ ਕੇ ਸਾਡੇ ਖੇਤ, ਇੱਥੇ ਆ ਕੇ ਕਿਉਂ ਜ਼ਿਬਾਖਾਨਾ ਬਣਾਉਣਾ? ਕੈਸਾ ਖੁੰਡੀ ਛੁਰੀ ਵਰਗਾ ਮੂੰਹ ਤੁਹਾਡਾ। ਬਈ ਬਣਾਉਣਾ ਕਿਉਂ ਅਸੀਂ ਜਿੱਥੇ ਮਰਜ਼ੀ ਬਣਾਈਏ। ਅਸੀਂ ਐਸੀ ਜਗ੍ਹਾ ਸਾਨੂੰ ਚਾਹੀਦੀ ਹੈ ਜਿੱਥੇ ਜ਼ਿਆਦਾ ਆਮਦਰਫਤ ਘੱਟ ਹੋਵੇ, ਤਾਂ ਕਿ ਜਿਹੜਾ ਕਿਉਂਕਿ ਜਾਨਵਰਾਂ ਦੀ ਸਮੈਲ ਬਹੁਤ ਹੁੰਦੀ ਹੈ, ਇੰਨੇ ਉਹ ਜਿਹੜੀਆਂ ਇੰਨੀਆਂ ਆਂਦਰਾਂ ਕਿੱਥੇ ਸੰਭਾਲ ਲੀਆਂ। ਇਸ ਕਰਕੇ ਇਦਾਂ ਦਾ ਇਲਾਕਾ ਸਾਡੇ ਵਾਸਤੇ ਬਹੁਤ ਸੂਟ ਕਰਦਾ। ਨੋਟਿਸ ਹੁੰਦਾ ਵਾ ਕੋਈ? ਨੋਟਿਸ ਨਹੀਂ, ਜਦੋਂ ਮੈਂ ਕਹਿ ਦਿੱਤਾ ਮੈਂ ਨਕਸ਼ੇ ਦੇ ਵਿੱਚੋਂ ਇਹ ਦੇਖੋ ਨਾ, ਮੈਂ ਇਹ ਸਾਰੀ ਮੈਂ ਆਪ ਰੋਡ ਤੇ ਨਿਸ਼ਾਨ ਲਾਇਆ ਵਾ। ਇਹ ਮੈਂ ਇਥੋਂ ਆ ਜਿਹੜਾ ਮੇਨ ਤੋਂ ਆ ਰਹੇ ਨਾ, ਐਸ ਜਿਹੜਾ ਨਾ ਆ ਸਿੱਧਾ ਰੋਡ ਜਿਹੜਾ ਇਹ ਆ ਰਿਹਾ ਵਾ, ਤੇ ਇਧਰਲੀ ਸਾਈਡ ਤੇ ਆ ਜ਼ਮੀਨਾਂ ਆ ਗਈਆਂ, ਇਹ ਆ ਇਧਰਲੀ ਸਾਈਡ ਤੇ ਆ ਜ਼ਮੀਨਾਂ ਆ ਗਈਆਂ। ਇਹ ਟੋਟਲ ਸਾਰੀ ਜ਼ਮੀਨ ਤੁਹਾਡੀ ਆ ਗਈ ਹੈ। ਤੁਸੀਂ ਬਿਹਤਰੀਨ ਇਹ ਹੀ ਹੈ ਕਿ ਮੇਰੇ ਕੋਲ ਪੈਸੇ ਲੈ ਕੇ ਨਾ ਸ਼ਹਿਰ ਦੇ ਵਿੱਚ ਕੋਈ ਕਦੇ ਦੁਕਾਨ ਲਾ ਲਓ, ਮਾਰਕੀਟ ਦੇ ਵਿੱਚ, ਉੱਥੇ ਬੜਾ ਸੋਹਣਾ ਜਰਾਬਾਂ ਦਾ ਕੰਮ ਸ਼ੁਰੂ ਕਰੋ। ਸਾਨੂੰ ਪਰੇਸ਼ਾਨ ਕਰ ਦਿੱਤਾ। ਨਹੀਂ ਪਰੇਸ਼ਾਨ ਦੇਖੋ ਆਗੇ ਦਾ ਕੋਈ ਹੱਲ ਕੱਢੋ। ਮੈਂ ਉਹ ਸਿਆਣੇ ਦੀ ਗੱਲ ਯਾਦ ਆ ਰਹੀ ਆ ਕਿ ਅਫਸਰ ਦੇ ਅੱਗੋਂ ਤੇ ਘੋੜੇ ਦੇ ਪਿੱਛੋਂ ਨਹੀਂ ਕਦੀ ਲੰਘਣਾ ਚਾਹੀਦਾ, ਤੇ ਇਸ ਕਰਕੇ ਅਸੀਂ ਤੁਹਾਡੀ ਕਦਰ ਕਰਦੇ ਹਾਂ ਕਿ ਤੁਸੀਂ ਆਏ ਹੋ ਕਿਸੇ ਮਹਿਕਮੇ ਵਾਲੋ। ਦੇਖੋ ਲੇਕਿਨ ਇਹ ਕੋਈ ਹੱਲ ਵੀ ਤੇ ਦਾ ਹੋਏਗਾ। ਇੱਧਰ ਮੇਰੇ ਹਾਲ ਦੇਖੋ ਕੀ ਗੱਲ, ਮੈਂ ਨੰਗਾ ਖੜਾ, ਮੇਰੇ ਹਾਲ ਨਹੀਂ ਦੇਖ। ਨੰਗਾ ਤਾਂ ਨਹੀਂ ਖਲੋਤੇ, ਲੇਕਿਨ ਮੈਨੂੰ ਐ ਲੱਗ ਰਿਹਾ ਜਿਵੇਂ ਤੁਸੀਂ ਨੰਗੇ ਹੋ। ਲਓ ਤੁਸੀਂ ਆਪਣੀ ਹਰ ਸ਼ੈ ਨੰਗੀ ਕਰ ਦਿੱਤੀ ਮੇਰੇ ਅੱਗੇ। ਤੁਸੀਂ ਮੈਨੂੰ ਕਹਿ ਰਹੇ ਹੋ ਕਿ ਕੋਈ ਗੱਲ ਵਿਚਲੀ ਰਸਤਾ ਮੇਰੇ ਕੋਲ ਪੁੱਛ ਰਹੇ ਹੋ। ਰਸਤਾ ਤੁਹਾਡੀ ਮਿਹਰਬਾਨੀ ਆ। ਤੁਸੀਂ ਵਿਚਲਾ ਰਸਤਾ ਕਹਿ ਰਹੇ ਹੋ, ਜਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਇੱਥੇ ਨਾ ਸਲਾਟਰ ਹਾਊਸ ਬਣੇ, ਇਹ ਨਾਲ ਦੇ ਪਾਸੇ ਬਣ ਜਾਏ। ਤੁਸੀਂ ਕਹਿਣ ਦਾ ਮਕਸਦ ਇਹ ਹੀ ਆ, ਤੁਸੀਂ ਕਹਿੰਦੇ ਹੋ ਕਿ ਮੈਨੂੰ ਕੁਝ ਨਾ ਹੋਵੇ, ਆ ਸਾਡੇ ਗੁਆਂਢੀਆਂ ਨੂੰ ਹੋ ਜਾਵੇ ਕੁਝ, ਇਹ ਚਾਹੁੰਦੇ ਹੋ। ਮਕਸਦ ਇਹ ਹੀ ਹੈ ਗੱਲ ਦਾ। ਹੁਣ ਅਸੀਂ ਉਹਦਾ ਵੀ ਤਾਂ ਭੈੜਾ ਨਹੀਂ ਚਾਹੁੰਦੇ, ਲੇਕਿਨ ਚਲੋ ਨਹੀਂ ਉਹਦਾ ਤੁਸੀਂ ਚਾਹੁੰਦੇ ਹੋ ਭੈੜਾ। ਤੁਸੀਂ ਆਪਣੀਆਂ ਜ਼ਮੀਨਾਂ ਛੱਡ ਕੇ ਤੁਸੀਂ ਕਹਿੰਦੇ ਉਹਦੇ ਜ਼ਮੀਨਾਂ ਦੇ ਵਿੱਚ ਬੜੇ ਨਾਲ ਦਿਆਂ ਦੇ। ਉਹ ਭਾਈ ਜਾਨ ਉਹ ਅੱਲਾ ਦਾ ਦਿੱਤਾ ਬਹੁਤ ਕੋਸ਼ਾ ਸੀ ਤੇ ਆਹੀ ਆ, ਤੇ ਸਾਨੂੰ ਤੁਸੀਂ ਕਿਉਂ ਰੜੇ ਤੇ ਕਰਨ ਲੱਗੇ? ਤੇ ਤੁਹਾਡੇ ਕੋਲ ਆਹੀ ਆ, ਤੁਸੀਂ ਕਿਉਂ ਨਹੀਂ ਮਿਹਨਤ ਕਰਦੇ? ਮਿਹਨਤ ਕਰੋ, ਤੁਸੀਂ ਹੋਰ ਬਣਾਓ ਆਪਣਾ ਆਪ। ਉਹ ਜਦੋਂ ਰਹੂਗੀ ਤੇ ਮਿਹਨਤ ਕਰਾਂਗੇ ਭਾ, ਜਗ੍ਹਾ ਹੀ ਨਹੀਂ ਜੋ ਰਹੀ ਤੇ ਮਿਹਨਤ ਕਿੱਥੇ ਕਰਨੀ ਅਸੀਂ? ਦੇਖੋ ਅਗਰ ਇਹ ਇਦਾਂ ਹੀ ਰਹਿਣੀ ਹੈ, ਇਹਦੇ ਵਾਸਤੇ ਕੋਈ ਮਾੜਾ ਮੋਟਾ ਬਹਿ ਕੇ ਗੱਲ ਹੁੰਦੀ ਹੈ, ਕੋਈ ਮੁਨਾਸਬ ਜੀ ਕੋਈ ਚੀਜ਼ ਹੁੰਦੀ ਹੈ। ਤੁਹਾਡੀ ਮਿਹਰਬਾਨੀ। ਵੈਸੇ ਕਿਹੜਾ ਮਹਿਕਮਾ ਦੱਸਿਆ? ਪੀ ਤੁਸੀਂ ਮਿਹਰਬਾਨੀ। ਵੈਸੇ ਵੀ ਤੁਸੀਂ ਮੈਨੂੰ ਲੱਗਦਾ ਕਿਤੇ ਖੁਸਰਿਆਂ ਦੇ ਵੀ ਸ਼ੌਕੀਨ ਲੱਗਦੇ ਹੋ ਮੈਨੂੰ, ਇੰਨੇ ਟੁੱਟੇ ਪੈਸੇ ਜੇਬ ਚ ਪਾਏ ਨੇ। ਭਾਈ ਜਾਨ ਨਹੀਂ, ਅਸੀਂ ਉਹ ਠੇਕਾ ਲਿਆ ਸੀ ਅੱਜ ਪੈਲੀ ਦਾ, ਤੇ ਮੈਨੂੰ ਕੀ ਪਤਾ ਸੀ ਕਿ ਤੁਸੀਂ ਆਏ ਨਾ। ਕਿੰਨੇ ਪੈਸੇ ਨੇ ਇਹ? ਇਹ ਪੂਰਾ 70,000 ਰੁਪਇਆ ਵਾ। 70,000 ਰੁਪਏ। ਗੱਲ ਹੈ ਕਿ ਮੈਂ ਕਦੀ ਨਾ ਇਸ ਤਰ੍ਹਾਂ ਦਾ ਕੰਮ ਕੀਤਾ ਨਹੀਂਗਾ। ਮੈਂ ਕਿਉਂਕਿ ਮੇਰੇ ਵਾਸਤੇ ਪੈਸਾ ਹਰਾਮ ਹੈ, ਮੈਂ ਇਦਾਂ ਦੇ ਪੈਸੇ ਨੂੰ ਕਦੀ ਵੀ ਆਪਣੇ ਘਰ ਦੇ ਵਿੱਚ ਨਹੀਂ ਲੈ ਕੇ ਜਾਂਦਾ। ਕੋਈ ਨਹੀਂ, ਤੁਸੀਂ ਧੋ ਕੇ ਇਸਤੇਮਾਲ ਕਰ ਲੈਣਾ, ਕੋਈ ਗੱਲ ਨਹੀਂ ਐਸੀ। ਬਸ ਹੁਣ ਤੁਸੀਂ ਜ਼ਿੱਦੀ ਪੈ ਗਏ ਹੋ, ਤੇ ਇਸ ਕਰਕੇ ਮੈਂ ਪੈਸੇ ਲੈ ਕੇ ਨਾ ਕੋਸ਼ਿਸ਼ ਕਰਦਾ ਕਿ ਸਲਾਟਰ ਹਾਊਸ ਜਿਹੜਾ ਨਾ ਇੱਥੇ ਨਾ ਬਣੇ, ਤਾਂ ਕਿ ਥੋੜਾ ਜਿਹਾ ਤਾਂ ਪਿੱਛੇ ਬਣ ਜਾਵੇ। ਤੁਹਾਡੀ ਕੋਈ ਤੇ ਸ਼ੈ ਵਿੱਚ ਆਉਣ ਦਿਓ ਨਾ, ਕੋਈ ਤੇ ਮਿਹਰਬਾਨੀ। 70,000 ਰੁਪਏ ਨਾਲ ਮੈਂ ਕਿੱਥੇ ਲੈ ਜਾਵਾਂ ਸਲਾਟਰ ਹਾਊਸ? ਸਾਡੀ ਜ਼ਮੀਨ ਦਾ ਖਿਆਲ ਕਰਿਓ ਤੁਸੀਂ। ਕੋਈ ਨਹੀਂ, ਅਸੀਂ ਤੁਹਾਨੂੰ ਫਿਰ ਮਿਲ ਲਾਂਗੇ, ਅਸੀਂ ਇੱਥੇ ਹੀ ਆ ਤੁਹਾਡੇ ਕੋਲ ਹੀ। ਤੁਸੀਂ ਇਦਾਂ ਕਰਨਾ, ਰੁਪਈਆ ਮੈਨੂੰ 4 ਲੱਖ ਰੁਪਈਆ ਹੋਰ ਦੇਣਾ, ਤੇ ਉਹਦੇ 4 ਲੱਖ ਤੇ ਬਹੁਤ ਹੈਗਾ। ਜਿਨ੍ਹਾਂ ਨਾਲ ਤੁਹਾਡੀ ਲੱਗਦੀ ਹੈ ਨਾ, ਸਿਰਫ ਤੁਸੀਂ ਉਹਨਾਂ ਦਾ ਨਾਮ ਦੱਸੋ, ਉਹਨਾਂ ਦੇ ਆਪਾਂ ਜ਼ਮੀਨਾਂ ਦੇ ਵਿੱਚ ਸਲਾਟਰ ਹਾਊਸ ਬਣਾ ਦਿੰਨੇ। ਮੇਰੀ ਤਾਂ ਇਸ ਵੇਲੇ ਤੁਹਾਨੂੰ ਹੀ ਲੱਗ ਰਹੀ ਸਾਰਿਆਂ ਤੋਂ ਜ਼ਿਆਦਾ। ਗੱਲ ਮੇਰੀ ਸਮਝ ਨਹੀਂ ਰਹੀ ਵੀ ਤੁਸੀਂ ਜਿੱਥੇ ਮਰਜ਼ੀ ਜਾਓ, ਅਸੀਂ ਕਿਸੇ ਦਾ ਭੈੜਾ ਨਹੀਂ ਚਾਹੁੰਦੇ, ਲੇਕਿਨ ਸਾਡਾ ਮਿਹਰਬਾਨੀ ਕਰੋ ਇੱਥੇ। ਤੁਸੀਂ ਅਗਰ ਕਿਸੇ ਦਾ ਭੈੜਾ ਨਹੀਂ ਚਾਹੁੰਦੇ, ਦਿਓ 4 ਲੱਖ ਰੁਪਏ ਹੋਰ ਮੈਨੂੰ ਦਿਓ ਨਾ। ਭਾਈ ਜਾਨ 4 ਲੱਖ ਨਹੀਂ ਕੁੱਲ ਬਈ ਇਹ ਤਾਂ ਕੋਈ ਗੱਲ ਨਾ ਹੋਈ ਵੀ ਅਸੀਂ ਮਹਿਕਮਾ ਐਡਾ ਸਾਰਾ ਸਿਸਟਮ ਚਲਾਉਂਦੇ ਆ। ਮੈਂ ਤੁਹਾਨੂੰ ਲੱਖ ਪੂਰਾ ਕਰ ਦਿਆਂਗਾ, ਤੁਸੀਂ ਮੇਰੇ ਕੋਲ ਲਾ ਲੈਣਾ ਕੱਲ। ਯਾਰ ਤੂੰ ਬੰਦਾ ਮੈਨੂੰ ਸ਼ਰੀਫ ਲੱਗਦਾ, ਲੇਕਿਨ ਹਰਕਤਾਂ ਤੇਰੀਆਂ ਸ਼ਰੀਫਾਨੀਆਂ ਨਹੀਂ ਹੈ। ਰੁਪਈਆ ਲੱਖ ਚੱਲ ਤੂੰ ਮੈਨੂੰ ਦੇ ਦੀ, ਉਹਦੇ ਕਰਕੇ ਨਾ ਮੈਂ ਥੋੜੇ ਜਿਹਾ ਡਿਲੇ ਕਰ ਸਕਦਾ ਮੈਂ, ਇਹ ਨਹੀਂ ਕਿ ਇੱਥੇ ਬਣਨਾ ਨਹੀਂ। ਤੁਸੀਂ ਕੱਲ ਹੀ ਤੁਹਾਨੂੰ ਦੇ ਦਾਂਗੇ। ਉਹ ਆਪਣਾ ਯਾਰ ਉਹ ਕੋ ਵੀ ਪੈਸੇ ਲੈ ਆਇਆ ਆਪਣੇ ਜਿਹੜੇ ਕਮਾਦੇ ਆ, ਕੱਲ ਲਿਆ ਕੇ ਨਾ। ਹਾਂ ਇਹਨੇ ਪੈਸੇ ਲੈ ਕੇ ਆਉਣੇ ਮੁੰਡੇ ਨੇ? ਆਹੋ ਮੁੰਡੇ ਨੇ ਲਿਆਉਣੇ ਜੀ ਪੈਸੇ। ਅੱਛਾ ਇਹ ਮੁੰਡਾ ਲੈ ਆਏਗਾ ਪੈਸੇ? ਹਾਂਜੀ ਹਾਂਜੀ ਲੈ ਆਏਗਾ, ਸਿਆਣਾ ਮੁੰਡਾ ਹੈਗਾ। ਅੱਛਾ ਠੀਕ ਹੈ। ਤੇ ਉਹ ਪੈਸੇ ਤੋਂ ਇਦਾਂ ਕਰਦਾ ਕਿ ਮੈਂ 2 ਸਾਲ ਅੱਗੇ ਕਰਵਾ ਸਕਦਾ ਵਾਂ, ਲੇਕਿਨ ਬਣਨਾ ਜ਼ਰੂਰ ਹੈ ਇੱਥੇ। ਭਾਈ ਜਾਨ ਨਹੀਂ ਅੱਗੇ ਫਿਰ ਇਹ ਤੇ ਮੁਕਾਓ ਨਾ ਰੋਲਾ, ਬਿਲਕੁਲ ਮੁਕਾਓ ਇਹ, ਫਿਰ ਸਲਾਟਰ ਹਾਊਸ ਵਾਲਾ ਕੰਮ ਨਹੀਂ ਹੋਣਾ ਚਾਹੀਦਾ। ਤੁਸੀਂ 4 ਲੱਖ ਨੂੰ ਆਉਣੇ ਨਹੀਂ ਦੇ। 4 ਲੱਖ ਰੁਪਏ ਮੈਂ ਤੁਹਾਨੂੰ ਦੱਸਿਆ ਕਿ 4 ਲੱਖ ਅਗਰ ਮੈਨੂੰ ਦਿਓ ਨਾ, ਤੇ ਮੈਂ ਬਿਲਕੁਲ ਬਸ 1.5 ਲੱਖ ਔਖੇ ਸੌਖੇ ਹੋ ਗਏ। ਹੁਣ ਮਿਹਰਬਾਨੀ, ਤੁਸੀਂ ਆ ਤੁਹਾਨੂੰ ਕੋਈ ਚਾਹ ਪਾਣੀ ਪਿਆਈਏ। ਤੁਸੀਂ ਨਾ ਬੰਦੇ ਮੈਨੂੰ ਨਾ ਕੋਈ ਸ਼ਰੀਫ ਲੱਗਦੇ ਹੋ। ਕੀ ਗੱਲ ਆ, ਮੂੰਹ ਛੁੱਟਿਆ ਸਾਰਾ ਹੀ ਹੈ? ਆ ਗਏ ਤੁਸੀਂ? ਨਾ ਮੈਂ ਉੱਥੇ ਰਹਿ ਲੈਣਾ। ਠਹਿਰੋ ਮੈਂ ਤੁਹਾਨੂੰ ਲਈ ਪਾਣੀ ਲਿਆਵਾਂ। ਪਾਣੀ ਲਿਆ। ਪਕਾਇਆ ਕੀ ਆ? ਕੁਛ ਵੀ ਨਹੀਂ ਬਣਾਇਆ ਅੱਜ, ਤੁਸੀਂ ਬਾਜ਼ਾਰੋਂ ਹੀ ਲੈ ਕੇ ਆਣਾ ਜੋ ਵੀ ਲਿਆਣਾ। ਐਡੀ ਛੇਤੀ ਲੈਂਦਾ? ਜੂਠਾ ਤਾਂ ਨਹੀਂ ਲੈਂਦਾ? ਛੇਤੀ ਕੀ, ਉੱਥੇ ਬਾਹਰ ਪਿਆ ਸੀ। ਝੂਠਾ ਕਿਦਾ ਹੋਣਾ? ਮੇਰੇ ਜ਼ਿਆਦਾ ਤੋਂ ਜ਼ਿਆਦਾ ਹੋਣਾ ਝੂਠਾ। ਅੱਗੇ ਪੀ ਨਹੀਂ ਲੈਂਦੇ ਤੁਸੀਂ? ਮਹਿਕਮੇ ਦੇ ਨਾ ਬੰਦੇ ਆਏ ਸੀ, ਉਹ ਕੀ ਕਰਨਾ ਹੈ? ਮਸ਼ੀਨਾਂ ਲੈ ਕੇ, ਕਹਿੰਦੇ ਤੁਹਾਡੇ ਘਰੋਂ ਰੋਡ ਨਿਕਲਣਾ।
ਸਾਡੇ ਘਰੋਂ ਰੋਡ ਐਵੇਂ ਨਿਕਲਣਾ, ਸਾਡੀ ਜਗ੍ਹਾ ਵਾ, ਸਾਡੇ ਨਾਂ ਦੀ ਸਾਡੀ ਉਸ ਜਗ੍ਹਾ। ਬੰਦੇ ਨੇ ਤੇ ਮੈਨੂੰ ਪਰੇਸ਼ਾਨ ਕਰ ਦਿੱਤਾ ਫੜ ਕੇ। ਪਰੇਸ਼ਾਨ ਤੂੰ ਬੂਹਾ ਹੀ ਨਹੀਂ ਸੀ ਖੋਲਣਾ। ਬੂਹਾ ਤੈਨੂੰ ਮੈਂ 1000 ਵਾਰੀ ਕਿਹਾ ਵੀ ਬਾਹਰ ਕੋਈ ਵੀ ਆਵੇ ਤੇ ਬੂਹਾ ਨਹੀਂ ਖੋਲਣਾ, ਅੰਦਰ ਖਲੋ ਕੇ ਗੱਲ ਕਰਨੀ। ਹੁਣ ਮੈਨੂੰ ਕੀ ਪਤਾ ਸੀ ਕਿ ਉਹ ਆਇਆ ਬਾਹਰ, ਉਹਨੇ ਤੇ ਇੰਨਾ ਪਰੇਸ਼ਾਨ ਕੀਤਾ, ਕਹਿੰਦਾ ਤੁਹਾਡਾ ਘਰੋਂ ਮੈਂ ਮਸ਼ੀਨਾਂ ਮਸ਼ੂਨਾਂ ਲੈ ਕੇ ਆ, ਮੈਂ ਹੁਣੇ ਸਾਰਾ ਕੁਝ ਢਾ ਦੇਣਾ। ਉਹਨੇ ਐਵੇਂ ਢਾ ਦੇਣਾ, ਉਹ ਅੱਬਾ ਲੱਗਦਾ ਵਾ ਮਸ਼ੀਨ ਸਾਡਾ ਘਰ ਢਾਉਣ ਨੂੰ। ਸ਼ੁਕਰ ਕਰੋ 50000 ਦੇ ਕੇ ਨਾ ਤੇ ਰੋਡ ਮੈਂ ਰੁਕਵਾਇਆ, ਨਹੀਂ ਤੇ ਇੱਥੇ ਰੋਡ ਨਿਕਲਿਆ ਹੋਣਾ ਸੀ, ਕਿਚਨ ਕਿਤੇ ਹੋਣਾ ਸੀ, ਕਮਰਾ ਕਿਤੇ ਹੋਣਾ ਸੀ ਸਾਡਾ। ਰੋਡ ਕਿਤੇ ਮੋਟਰਵੇ ਬਣਨ ਲੱਗੀ ਐ ਇੱਥੇ, ਇੱਕ ਲక్ష్ਮੀ ਚੌਂਕ ਸਾਡਾ ਘਰ ਵਾ। ਅੱਛਾ ਸ਼ੁਕਰ ਨਹੀਂ ਕਰਦੇ 55000 ਦੇ ਕੇ ਜਾਨ ਛੁੱਟ ਗਈ। ਗੱਲ ਸੁਣਿਆ ਕਰ, ਹੱਥ ਚਲਾ ਕੇ ਨਾ ਕਰਿਆ ਕਰੋ ਮੇਰੇ ਨਾਲ। ਹੱਥ ਚਲਾਕੀ ਤੇ ਇਹਨਾਂ ਨੂੰ ਅੰਮੀ ਲੱਗਦੀ ਮੇਰੀ। ਤੇ ਤੁਸੀਂ ਅੱਬੇ ਲੱਗਦੇ ਮੇਰੇ। ਤੂੰ 50000 ਕਿਉਂ ਦਿੱਤਾ? ਤੇ ਦੇਣਾ ਨਹੀਂ ਸੀ ਪੈਸੇ। ਮੈਨੂੰ ਪੁੱਛਿਆ ਤੂੰ ਮੈਨੂੰ ਫੋਨ ਕਰਦੀ। ਫੋਨ ਕਰਦੀ ਉਸ ਟਾਈਮ ਮੈਨੂੰ ਪਤਾ ਹੀ ਨਹੀਂ ਸੀ ਚੱਲਣ ਡਿਆ, ਇੰਨੀ ਟੈਨਸ਼ਨ ਵਿੱਚ ਮੈਂ ਕਿਹਾ ਐਵੇਂ ਕਮਾਈ ਜਾਂਦੇ ਆ ਕੁੱਤਿਆਂ ਤਰ੍ਹਾਂ ਜ਼ਲੀਲ ਹੋਈਦਾ ਬਾਹਰ ਅਸੀਂ। ਤੇ ਮੈਂ ਚੌਥਾ 50000 ਅਗਲੇ ਦੇ ਪੱਲੇ ਪਾਤਾ। ਅੱਛਾ ਤੇ ਦੇਣੇ ਨਹੀਂ ਸੀ, ਦੇ ਫਿਰ ਘਰ ਆ ਲੈਣਾ ਸੀ ਤੁਸੀਂ। ਤੁਹਾਡੇ ਪੁੱਛਣ ਡਿਆ ਸੀ ਕਹਿੰਦਾ ਬੰਦੇ ਬਾਹਰ ਫੋਨ ਤੇ ਕੱਢੋ। ਕਰਦੀ ਡੰਗਰੇ, ਮੈਨੂੰ ਫੋਨ ਕਰਦੀ ਵੀ ਆਹ ਬੰਦਾ ਬਾਹਰ ਆਇਆ ਜੀ, ਆਹ ਰੌਲਾ ਵਾ, ਆ 50000 ਮੰਗਣ ਡਿਆ, ਮੈਂ ਦੇ ਦੇਵਾਂ ਜਾਂ ਨਾ ਦੇ ਦਾਂ? ਜਿਹੜਾ ਤੁੱਕ ਹੁੰਦਾ ਪੜ੍ਹੀ ਲਿਖੀ ਆ ਤੂੰ, ਕਿਹਨੂੰ ਦਿੱਤਾ 50000? ਕੌਣ ਆ ਬੰਦਾ? ਕੌਣ ਸੀ ਬੰਦਾ? ਮਹਿਕਮੇ ਦਾ ਬੰਦਾ ਸੀ, ਫਾਈਲ ਫੜੀ ਸੀ ਹੱਥ ਵਿੱਚ ਤੇ ਉਹ ਹੀ ਹੁੰਦੇ ਨੇ। ਯੂਨੀਫਾਰਮ ਪਾਇਆ ਸੀ ਉਹਨੇ, ਮੈਂ ਕੋਈ ਐਡੀ ਬੱਚੀ ਆ? ਉਹ ਜਿਹਨੇ ਯੂਨੀਫਾਰਮ ਪਾਇਆ ਹੁੰਦਾ ਮਹਿਕਮੇ ਦਾ ਬੰਦਾ ਹੁੰਦਾ ਵਾ। ਹੋਰ ਕੌਣ ਹੁੰਦਾ ਉਹਨਾਂ ਤੋਂ ਇਲਾਵਾ? ਪਾਉਂਦਾ ਕਿੱਥੇ ਕੋਈ? ਪੜ੍ਹੀ ਆ ਮੈਂ ਤੇਰੇ ਇੱਕ ਛੱਡਾਂ ਤੈਨੂੰ ਪਤਾ ਲੱਗ ਜਾਵੇ। ਨਹੀਂ ਇਹਦੇ ਚ ਹੱਥ ਚਲਾ ਕੇ ਵਾਲੀ ਕਿਹੜੀ ਗੱਲ? ਉਹ 50000 ਰੁਪਏ ਨੂੰ 30 ਲਾਤੀ ਹੈ, ਹੱਥ ਚ ਰੱਖੀ ਨਾ ਤੇਰੇ ਨਾਲ ਕਰਾਂ। ਇਹ 1.5 ਲੱਖ ਸੁਬਾ ਦੇਣਾ। ਲੈ 1.5 ਲੱਖ ਦੇਣਾ, ਏਡੀ ਉਹਨਾਂ ਨੇ ਸਾਡੇ ਵਾਲ ਕਮੇਟੀ ਪਾਈ। ਸੁਬਾ ਤੁਸੀਂ ਛੁੱਟੀ ਕਰਕੇ ਘਰ ਰਹਿਣਾ। ਲੈ ਛੁੱਟੀ ਦਾ ਵੀ ਮੈਂ 3-4000 ਤੋੜਾਂ। ਤੜਫਣ ਦੀ ਜ਼ਰੂਰਤ ਨਹੀਂ ਹੈਗੀ, ਸੁਬਾ ਉਹਨੇ 7 ਵਜੇ ਆਣਾ ਤੇ ਉਹਨੂੰ ਆ ਕੇ ਆਪ ਮਿਲਣਾ। ਉਹ ਕਹਿੰਦਾ ਸੀ ਛੁੱਟੀ ਕਰਵਾਈ ਨਹੀਂ ਤੇ ਮੈਂ ਸਭ ਫਨਾ ਕਰ ਦੇਣਾ ਤੁਹਾਡਾ। ਉਹਦੇ ਨਾਲ ਮੈਂ ਸਵੇਰੇ 2 ਹੱਥ ਕਰ ਲਾਂਗਾ, ਤੂੰ ਥੋੜਾ ਜਿਹਾ ਨਾ ਸੈਂਸ ਨਾਲ ਬੋਲਿਆ ਕਰ। ਕੀ ਸੈਂਸ ਨਾ ਬੋਲਾਂ ਮੈਂ? ਅਗਲੇ ਕਹਿੰਦੇ ਸੀ ਬੰਦੇ ਕੱਢੋ, ਬੰਦੇ ਕੱਢੋ। ਕਿਹੜੇ ਬੰਦੇ ਨੂੰ ਮੈਂ ਕੱਢ ਬੰਦੇ ਕੱਢੋ ਗਏ ਸੀ ਅੰਦਰ ਜੂਆ ਕਰਾਉਣੇ, ਵੀ ਬੰਦੇ ਕੱਢੋ। ਕਿ ਹੁਣ ਤੁਸੀਂ ਘਰ ਹੋਵੋ ਤੇ ਫਿਰ ਪਤਾ ਚੱਲੇ ਨਾ। ਮੈਂ ਹੁਣ ਔਰਤ ਤੇ ਮੈਂ ਕਿਸ ਤਰ੍ਹਾਂ ਉਹਨਾਂ ਨੂੰ ਕੀ ਕਹਿੰਦੀ? ਅਗਲੇ ਮਸ਼ੀਨਾਂ ਅੰਦਰ ਲੈਂਦੇ ਤੇ ਮੈਂ ਕੀ ਕਰ ਲੈਣਾ ਸੀ ਉਹਨਾਂ ਦਾ? ਉਹ ਮਸ਼ੀਨਾਂ ਐਵੇਂ ਲੈਣੇ ਏਦਾਂ ਉਹਨਾਂ ਦੀ ਬਰਹਾਲ ਤੁਸੀਂ ਨਾ ਠੰਡੇ ਦਿਮਾਗ ਨਾਲ ਸੋਚੋ। ਸਵੇਰ ਛੁੱਟੀ ਕਰਕੇ ਸਵੇਰੇ ਉਸ ਬੰਦੇ ਨੇ ਪੈਸੇ ਲੈਣ ਆਣਾ, ਤੁਸੀਂ ਆਪ ਨਹੀਂ ਪੜਨਾ। ਹੱਲ ਕੱਢ ਲੂ ਇਹਨਾਂ ਦਾ ਮੈਂ ਇਹ ਸਵੇਰੇ। ਔਰਤਾਂ ਦੇ ਕੰਮ ਨਹੀਂ ਹੁੰਦੇ, ਬੰਦੇ ਕੰਮ ਕਰਦੇ ਇਸ ਤਰ੍ਹਾਂ ਦੇ। ਤੇ ਇਸੇ ਤੋਂ ਤੇ ਤੈਨੂੰ ਮੈਂ ਮੌਤ ਪਾਉਣੇ ਆਵਾਂ ਵੀ ਮੈਨੂੰ ਤੂੰ ਕਿਤੇ ਦੱਸ ਦੀ। ਐਵੇਂ ਹੀ ਬੋਲੀ ਜਾਣ ਡੇ ਮੈਨੂੰ। ਬਾਅਦ ਚ ਇੱਥੋਂ ਕੋਈ ਬੱਸਾਂ ਲੰਘਦੀਆਂ ਹੁੰਦੀਆਂ, ਤੁਹਾਡੇ ਤੇ ਕੋਈ ਥੋਕੇ ਚੱਲ ਜਾਂਦਾ, ਫਿਰ ਤੁਸੀਂ ਸਹੀ ਰਹਿਣਾ ਸੀ। ਸਹੀ ਤੁਹਾਡਾ ਫਾਇਦਾ ਕੀਤਾ ਹੈ। ਉਹ ਮੈਂ ਰੋਡ ਬਣਨ ਦੇਣਾ ਸੀ ਤੇ ਕਿਸੇ ਨੇ ਥੁੱਕਣਾ ਸੀ। ਕਿਤੋਂ ਜਾਹਲ ਜੀ ਮੇਰੇ ਪੇਸ਼ ਪੈ ਗਈ ਆ। ਦਿਓ ਦਿਓ ਉਸਤਾਦ ਜੀ, ਮਿੰਟ ਲਾਓ, ਜਲਦੀ ਪਾ ਕੇ ਦਿਓ। ਉਸਤਾਦ ਜੀ ਦੇਂਦੇ ਪਏ। ਅੱਲਾ ਦਾ ਸ਼ੁਕਰ ਵਾ 76 ਚੱਕ ਦੇ ਅੱਡੇ ਦੇ ਉੱਤੇ ਹੁਣ ਬਿਰਿਆਨੀ ਚੱਲੇਗੀ ਤੇ ਸਿਰਫ ਸਾਡੀ ਚੱਲੇਗੀ। ਲਾਓ ਚਮਚ ਲਾ ਕੇ ਦਿਓ ਭਾਜੀ, ਬੁਲਾਓ ਬਾਕੀਆਂ ਨੂੰ ਵੀ। ਲਾਓ ਲਾਓ ਮਿੰਟ ਲਾਓ, ਮਿੰਟ ਲਾਓ। ਸ਼ਾਬਾਸ਼ ਸ਼ਾਬਾਸ਼। ਉਹ ਭਾਜੀ ਨੂੰ ਵੀ 200 ਵਾਲੀ ਬਿਰਿਆਨੀ ਇੱਕ ਹੋਰ ਲਾਓ ਜੀ। ਅੱਲਾ ਖੈਰ, ਅੱਲਾ ਖੈਰ। ਜ਼ੈਕਾ ਵਾ, ਭਾਵੇਂ 100 ਰੁਪਿਆ ਰੇਟ ਆ, ਭਾਵੇਂ 200 ਰੁਪਿਆ ਰੇਟ ਆ। ਸੋਹਣਾ ਜ਼ੈਕਾ ਬਣਾਈਦਾ ਵਾ, ਸੋਹਣੇ ਚਾਵਲ, ਕੱਲਾ ਕੱਲਾ ਚਾਵਲ ਵਾ। ਇਹਨੇ ਬੜੀ ਅਸੀਂ ਕਿਹੜਾ ਪਿੰਡ 'ਚ ਰੌਣਕ ਲਾਈ ਆ। ਹੁਣ ਇਹਦਾ ਮੈਂ ਕਰ ਲੈਣਾ ਲਓ ਭਾਈ, ਸਾਹ। ਅੱਗੇ ਵੀ ਬਚਾਓ। ਆ ਬਈ ਦਿਓ ਦਿਓ। ਇੱਕ ਮਿੰਟ ਰੁਕੋ, ਸਾਰਾ ਕੁਝ ਰੁਕ ਦਿਓ ਉੱਥੇ। ਸਰ ਕੋਈ ਪਲੇਟ ਟਸ ਤੋਂ ਮਸ ਨਾ ਆਵੇ। ਸਰ ਇੱਕ ਮਿੰਟ, ਆਪਣੀ ਆਪਣੀ ਪਲੇਟਾਂ ਦੇ ਚਮਚੇ ਨਹੀਂ ਛੱਡਣੇ। ਇੱਧਰ ਆ ਜਾਓ ਬਾਹਰ। ਇੱਧਰ ਆਓ, ਇੱਧਰ ਆਓ। ਬੈਠੋ ਸਰ, ਬੈਠੋ। ਮੈਂ ਕੀ ਦੇਖ ਰਿਹਾ? ਉਹ ਰੋਕ ਦਿਓ, ਰੋਕ ਦਿਓ, ਹੈਂ? ਅਫਸਰ ਕਹਿਣ ਡਿਆ ਰੁਕ, ਬੈਠੋ। ਰੋਕੋ ਸਾਰਾ ਕੁਝ। ਸਰ, ਰੋਕ ਸਾਰੇ ਦਿੰਦੇ ਬੰਦੇ ਨੂੰ ਲਾਈਨ ਦੇ ਵਿੱਚ ਲੱਗ ਜਾਓ। ਸਰ ਲੱਗ ਜਾਂਦੇ ਲੈਣ ਚ, ਤੁਸੀਂ ਕੀ ਜੇਬ ਕੱਟਣੀ ਕਿਸੇ ਦੀ? ਬਹਿ ਜਾਓ ਇਹ ਬੈਗ ਕਿਸੇ ਦੀ ਕੱਟੀ ਜਾਂਦੀ ਹੈ? ਸਰ, ਤਸ਼ਰੀਫ ਤਾਂ ਰੱਖੋ ਸਰ। ਤੁਸੀਂ ਤਾਂ ਕਾਲੇ ਮੂੰਹ ਤੇ ਕਿਵੇਂ ਤੂੰ ਸਬਜ਼ ਕੱਪੜਾ ਸਰ ਪਾਇਆ? ਬੈਠੋ, ਤੁਸੀਂ ਸੁਸਾ ਹੁੰਦੇ ਭੌਂਕਣ ਆਪਾਂ ਬੋਲਣ ਲੱਗ ਪਏ। ਸਰ ਬੈਠੋ ਤੁਸੀਂ। ਇੱਧਰ ਆਓ, ਸਾਰੇ ਬੰਦੇ ਇੱਧਰ ਆ ਜਾਓ। ਵਾਲੀ ਮਿੰਟ ਲਾਓ। ਇਹ 100 ਰੁਪਏ ਦੀ ਪਲੇਟ ਜਿਹੜੀ ਤੁਸੀਂ ਦੇਣ ਡਏ ਹੋ, ਸਰ ਇਹ ਆਵਾਮ ਦੀ ਖਿਦਮਤ ਆ ਸਰ। ਆਵਾਮ ਦੀਆਂ ਲੱਤਾਂ ਕੁੱਟਣ ਡਏ ਹੋ? ਨਹੀਂ ਸਰ, ਇਹ ਤੁਹਾਡੀ ਖਾਤਰ ਆ, ਤੁਹਾਡੀ ਸੇਵਾ ਵਾ। ਨਹੀਂ ਮੇਰੀ ਸੇਵਾ ਕੀ ਹੈ? ਕਿ ਮੇਰੀ ਸੇਵਾ ਹੁਣ ਤੁਸੀਂ ਇੱਕ ਪਲੇਟ ਨਾਲ ਸੇਵਾ ਕਰਨ ਡਏ ਹੋ? ਜ਼ੈਕ ਤਾਂ ਚੱਕ ਕਰਕੇ ਦੇਖੋ। ਮੇਰੇ ਆਪਣੇ ਬੱਚੇ ਭੁੱਖੇ ਹੋਣ ਤੇ ਮੈਂ ਆਪ ਜਾਉ ਖਾਵਾਂ? ਸਰ, ਜ਼ੈਕ- ਕਮ ਸੋ ਕਮ ਤੁਹਾਡਾ ਹੱਕ ਇਹ ਬਣਦਾ ਵਾ, ਕੋਈ ਛਾਪਰ ਦੇ ਵਿੱਚ 4-5 ਪਲੇਟਾਂ ਪਾ ਕੇ ਮੈਨੂੰ ਕਹੋ ਸਾਰਾ ਫੜੋ। ਸਰ ਉਹ ਤੁਸੀਂ ਆਏ ਕਿਧਰ ਪਾਸੇ? WWF ਦੇ ਮਹਿਕਮੇ ਦੇ ਵਿੱਚੋਂ ਆਇਆ ਮੈਂ। ਹੈ ਸਰ WW ਤੁਸੀਂ ਕੁਸ਼ਤੀਆਂ ਇਹ ਕਰਾਉਂਦੇ। ਜਿਹੜਾ ਤੁਸੀਂ ਬਿਲਕੁਲ ਰੋਡ ਦੇ ਉੱਤੇ ਸਾਰਾ ਕੁਝ ਕਰਕੇ ਬੈਠੇ ਹੋ, ਤੁਹਾਨੂੰ ਪਤਾ ਇੱਥੋਂ ਡਬਲ ਰੋਡ ਨਿਕਲਣਾ ਹੈ। ਸਰ ਅਸੀਂ ਆਪਣੀ ਜਗ੍ਹਾ ਤੇ ਬੈਠੇ ਆ ਜਨਾਬ। ਆਪਣੀ ਜਗ੍ਹਾ ਕਿੱਥੇ ਹੈ? ਤੂੰ ਨਾਲ ਲੈ ਕੇ ਆਇਆ ਜਗ੍ਹਾ ਆਪਣੀ? ਹੈ ਇਹ ਸਾਰਾ ਕੁਝ ਸਾਡਾ ਵਾ। ਸਰ, ਇੱਥੋਂ ਰੋਡ ਨਿਕਲਣਾ ਡਬਲ। ਆ ਸਿੰਗਲ ਰੋਡ ਆ, ਤੈਨੂੰ ਪਤਾ ਇੱਥੇ ਕਿੰਨੇ ਐਕਸੀਡੈਂਟ ਹੁੰਦੇ ਜ਼ੈਕਾ ਆ? ਦਾ ਚੈੱਕ ਕਰੋ, ਜ਼ੈਕਾ ਦਾ ਚੈੱਕ ਕਰੋ, ਬਾਅਦ ਚ ਗੱਲ ਕਰ ਲਾਂਗੇ। ਜ਼ੈਕਾ ਤਾਂ ਮੇਰਾ ਤੇਰੇ ਵੱਲ ਦੇਖ ਕੇ ਜਾਂਦਾ ਰਿਹਾ। ਸਰ ਜ਼ੈਕਾ ਇਹਦਾ ਕਰੋ, ਮੇਰਾ ਨਹੀਂ, ਤੁਸੀਂ ਮੇਰੀ ਚੁੰਮੀ ਲੈਣੀ ਹੈ। ਖਾਓ ਸਰ। ਤੇਰਾ ਚੁੰਮੀ ਵਾਲਾ ਮੂੰਹ ਹੀ ਨਹੀਂ, ਤੇਰਾ ਤਾਂ ਚੰਡਾ ਵਾਲਾ ਮੂੰਹ ਆ। ਕੋਈ ਨਹੀਂ ਸਰ, ਬੈਠੋ ਤਾਂ ਸਹੀ। ਕੈਸਾ ਤੁਹਾਡਾ ਵੀ ਬੈਠੋ। ਚਿੜੀ ਉੱਡੀ ਕਾਊਂਟਰ ਖਾਓ ਸਰ, ਚੈੱਕ ਕਰੋ ਜਰਾ। ਮੈਂ ਦੇਖ ਲੈਣਾ, ਲੇਕਿਨ ਮੈਂ ਖਾਣਾ ਨਹੀਂ ਹੁੰਦਾ ਚਾਵਲ। ਮੈਂ ਕਦੋਂ ਨਹੀਂ ਨਹੀਂ ਸਰ, ਤੁਸੀਂ ਪੈਰ 'ਚ ਫਸਾ ਕੇ ਖਾ ਲਓ। ਪੂਰੇ ਪਿੰਡ ਦੇ ਵਿੱਚ ਮੈਨੂੰ ਲੋਕਾਂ ਨੇ ਲਾਂਭੇ ਦਿੱਤੇ ਨੇ ਕਿ ਉੱਥੇ ਜਿਹੜਾ ਤੁਸੀਂ ਬਿਰਿਆਨੀ 100 ਰੁਪਏ ਦੀ ਪਲੇਟ ਦੇਂਦੇ ਹੋ, ਉਹ ਚਾਵਲ ਸਹੀ ਨਹੀਂ ਹੈ। ਸਰ ਅਸੀਂ ਆਪਣੀ ਧੌਣ ਵਧਾ ਦਾਂਗੇ, ਤੁਹਾਡੀ ਧੌਣ ਲਾ ਦਾਂਗੇ ਜੇ ਚੋਲ ਗਲਤ ਹੋਣਗੇ। ਤੁਸੀਂ ਆਪਣੀ ਪੜਾਓ, ਮੇਰੀ ਗੱਲ ਹੀ ਟਾਉਣੀ। ਸਰ ਤੁਸੀਂ ਜ਼ੈਕਾ ਦਾ ਚੈੱਕ ਕਰਕੇ ਦੇਖੋ। ਜ਼ੈਕਾ ਮੈਂ ਕਰ ਲੈਣਾ original ਪਾਈਦਾ ਵਾ। ਹਾਏ ਹਾਏ ਹਾਏ, ਦੇਖੋਗਾ। ਹਾਏ ਲੱਗਦਾ ਬਤ ਖਾਣ ਡਈ ਹੈ। ਸਰ ਚੈੱਕ ਤਾਂ ਕਰੋ, ਸਰ ਚੈੱਕ ਤਾਂ ਕਰੋ। ਸਰ ਬੋਟੀ 1 ਨੰਬਰ, ਪਿਆਜ਼ 1 ਨੰਬਰ, ਦਹੀਂ ਦਾ ਰਾਇਤਾ 1 ਨੰਬਰ ਸਰਕਾਰ। ਨਹੀਂ ਬੋਟੀ ਦਾ 1 ਨੰਬਰ ਹੈ, ਬੋਟੀ ਦਾ 1 ਨੰਬਰ। ਤੁਸੀਂ 100 ਰੁਪਏ ਦੇ ਰਹੇ ਹੋ ਪਲੇਟ ਤੇ, ਤੁਸੀਂ 100 ਰੁਪਏ ਦੀ ਪਲੇਟ ਦੇਣ ਰਹੇ ਹੋ। 76 ਚੱਕ ਦੇ ਅੱਡੇ ਤੇ ਬੈਠੇ ਆ, ਹਰ ਬੰਦਾ ਸਾਡੇ ਕੋਲ ਆਣ ਕੇ ਖਾਣ ਡਿਆ, ਬਲਕਿ ਦੂਰੋਂ ਦੂਰੋਂ ਆਉਣ ਡਿਆ। ਨਾਲੇ ਕਿ ਤੇਰੀ ਬਿਰਿਆਨੀ ਅੱਛੀ ਹੈ,
ਇਸ ਕਰਕੇ ਮੈਂ ਨਾ ਤੇਰੇ ਨਾਲ ਮਿਲ ਜਾ ਇਧਰ ਮੈਨੂੰ ਤੇਰੇ ਤੇ ਨਾ ਤਰਸ ਆ ਗਿਆ ਬਹੁਤ ਸ਼ੁਕਰੀਆ ਮੈਨੂੰ ਤੇਰੇ ਤੇ ਤਰਸ ਆ ਗਿਆ ਮੈਨੂੰ ਪੁੱਤਰ ਤੇਰੇ ਤੇ ਤਰਸ ਆ ਗਿਆ ਗੱਲ ਇਹ ਹੈ ਕਿ ਤੂੰ ਚਾਹੁੰਦਾ ਨੇ ਕਿ ਇੱਥੋਂ ਦੀ ਰੋਡ ਨਾ ਨਿਕਲੇ ਜੀ ਸਰ ਇਹੀ ਹਾਲ ਤਾਂ ਨਵਾਂ ਅੱਡਾ 6 ਦਿਨ ਹੋਏ ਆ ਸਾਰਾ ਤਾਂ ਸ਼ੁਰੂ ਕੀਤਾ ਕੰਮ ਗੱਲ ਇਹ ਕਿ ਦਰਖਾਸਤ ਦੇਣੀ ਪੈਣੀ ਹੈ ਪੁੱਤਰ ਸਿਰਫ ਤੇਰੇ ਕਰਕੇ ਮੈਨੂੰ ਤੇਰੇ ਤੇ ਤਰਸ ਆ ਗਿਆ ਤੇਰਾ ਮੂੰਹ ਦੇਖ ਕੇ ਨਾ ਮੈਨੂੰ ਤਰਸ ਆ ਗਿਆ ਪੁੱਤਰ ਮੈਨੂੰ ਤਰਸ ਬੜੀ ਆ ਗਿਆ ਮਿਹਰਬਾਨੀ ਜੀ ਦਰਖਾਸਤ ਦੇ ਇੱਥੇ ਲੱਗ ਇੱਥੇ ਲੱਗ ਰੁਪਈਆ ਨਾ 40000 ਰੁਪਇਆ ਮੈਨੂੰ ਦੇ ਤੇ ਮੈਂ ਨਾ ਜਿਹੜਾ ਇੱਥੋਂ ਰੋਡ ਜਿਹੜਾ ਕਿਸੇ ਹੋਰ ਪਾਸੇ ਤੋਂ ਕਢਾ ਦਵਾਂਗਾ ਇਧਰੋਂ ਦਿਨ ਨਿਕਲਦਾ ਰੋਡ ਠੀਕ ਹੈ ਸਰ 40 ਨਾ ਹੋ ਜਾਊਗਾ ਹਾਂ ਹੋ ਜਾਂਦਾ ਬਾਬਾ ਇਹ ਨਾ ਹੋ ਜਾਂਦਾ ਮੈਂ ਜੋ ਕਹਿੰਦਾ ਤੈਨੂੰ ਤੁਸੀਂ ਆ ਬਿਰਿਆਨੀ ਚੈੱਕ ਕਰੋ ਮੈਂ ਲੈ ਕੇ ਆਇਆ ਚੱਕ ਮੈਂ ਕਰ ਲਿਆ ਪੁੱਤ ਮੈਂ ਪਹਿਲੇ ਖਾਓ, ਚੁੱਪ ਤੇਰਾ ਖਾਓ, ਕਰ ਲਿਆ ਬਿਰਿਆਨੀ ਤਾਂ ਸਹੀ ਹੈ ਨਾ ਇਹਦਾ ਕੋਈ ਵੱਡਾ ਹੀ ਅਫਸਰ ਲੱਗਦਾ ਮੈਨੂੰ ਹੋਰ 100 ਰੁਪਏ ਦੇ ਵਿੱਚ ਕੀ ਦੇ ਦਾਂ ਸਾਰਾ ਆਪਣੀ ਅੱਜ ਦੀ ਜਿਹੜੀ ਸੇਲ ਤੁਹਾਨੂੰ ਦੇਣ ਲੱਗੇ ਸਰ 40000 ਰੁਪਏ ਬਟੇ 40 ਸਰ ਗਿਣ ਲਓ ਅੱਛਾ ਜੀ। ਬੜੀ ਠੀਕ ਆ ਤੇ ਕਿਸੇ ਨੂੰ ਦੱਸੀ ਨਾ ਅੱਛਾ ਮੈਂ ਕਿਸੇ ਨੂੰ ਦੱਸੀ ਨਾ ਬਸ ਅੱਛਾ ਮੈਂ ਕਦੋਂ ਦੱਸਣਾ ਮੈਂ ਚੌਲਾਂ ਵੀ ਨਹੀਂ ਦੱਸਣਾ ਕਿ ਇੱਕ ਬੰਦਾ ਆਇਆ ਸੀ ਮੈਂ ਮੇਰੇ ਗੱਲ ਨੂੰ ਮੈਂ ਪਲੇਟ ਨਾਲ ਲੈ ਕੇ ਚੱਲਾਂ ਮੈਂ ਤੇ ਪਲੇਟ ਤੁਹਾਨੂੰ ਖਾਲੀ ਪਹੁੰਚਾ ਦਿਆਂਗੇ ਅਸੀਂ ਅਫਸਰ ਆਦਮੀ ਅਸੀਂ ਇਹਦਾ ਮਤਲਬ ਹੈ ਵੀ ਪਲੇਟਾਂ ਅਸੀਂ ਤੁਹਾਨੂੰ ਵਾਪਸ ਦਈਏ ਪਲੇਟਾਂ ਅਸੀਂ ਕਦੇ ਅਫਸਰਾਂ ਜੇ ਪਲੇਟਾਂ ਤੁਹਾਨੂੰ ਦਈਏ ਪਰਚੀ ਪੁਰਚੀ ਦੇ ਜਾਂਦੇ ਪਰਚੀ ਤੁਸੀਂ ਆਪੇ ਆਣ ਕੇ ਤੇ ਦਫ਼ਤਰ ਤੈਨੂੰ ਬੁਲਾਵਾਂਗੇ ਨਾ ਤੇ ਉੱਥੇ ਤੈਨੂੰ ਸਾਰਾ ਕੁਝ ਦੇ ਦਿਆਂਗੇ ਪੁੱਤਰ ਪਰੇ ਹੋ ਜਾ ਮੈਂ ਤਾਂ ਪਰੇ ਹੋ ਜਾ ਹੈਂਡਲ ਨੂੰ ਲਾਗ ਲੱਗਾ ਹੁੰਦਾ ਆ ਜਾ ਯਾਰ ਸਮਝ ਨਹੀਂ ਲੱਗਣ ਡਈ ਯਾਰ ਉਹ ਮੇਰੇ ਕੋ ਵੀ ਦੁਕਾਨ ਤੇ ਆਇਆ ਵਾ ਹਾਂ। ਮੇਰੇ ਕੋ ਤੈਨੂੰ ਕੀ ਕਿਹਾ ਵਾ ਆ ਕੇ ਕੁਛ ਵੀ ਨਹੀਂ ਕਹਿੰਦਾ ਤੇਰੀ ਦੁਕਾਨ ਤੇ ਪੂਰੇ ਪਿੰਡ 'ਚ ਬਿਰਿਆਨੀ ਤੇਰੀ ਮਸ਼ਹੂਰ ਵਾ ਇਹ ਆ ਉਹ ਇਦਾਂ ਨੇ ਕੋਈ 4-5 ਗੱਲਾਂ ਸੁਣਾਈਆਂ ਉਹਨੇ ਕਹਿੰਦਾ ਯਾਰ ਤੁਹਾਡਾ ਚੁੱਕ ਆਪਣਾ ਮੈਂ ਤਾਂ ਡਰ ਗਿਆ ਮੈਂ ਕਿਹਾ ਯਾਰ ਤੂੰ ਕੋਈ ਲੈਣ ਦੇਣ ਵਾਲੀ ਗੱਲ ਕਰ ਮੇਰੇ ਕੋ ਵੀ ਜ਼ਮੀਨ ਤੇ ਭਾਈ ਆਇਆ ਕਹਿੰਦਾ ਸਲਾਟਰ ਹਾਊਸ ਤੇ ਬਣਾਉਣਾ ਵਾ ਮੈਂ ਮਸੀ ਉਹਨੂੰ ਪੈਸੇ ਦੇ ਕੇ ਲੱਖ ਰੁਪਏ ਜਾਨ ਛਡਾਈ ਆ ਬਲਕਿ 1.5 ਲੱਖ ਦਿੱਤਾ ਮੰਨਦਾ ਨਹੀਂ 4 ਲੱਖ ਯਾਰ ਮੰਗਦਾ ਤੁਸੀਂ ਤਾਂ ਸਹਿਬੇ ਹਸੀਅਤ ਬੇਵਕੂਫ ਨਾ ਤੁਹਾਡੀ ਤਾਂ ਖੈਰ ਵਾ ਬੜੀ ਗੱਲ ਆ ਯਾਰ ਵੈਸੇ ਤੇਰੀ ਕੈਸਾ ਤਵਾ ਟੈਪ ਇਨਸਾਨ ਆ ਜੋ ਤੂੰ ਵੀ ਆ ਬੜੇ ਲਿਖ ਮੈਂ ਤੈਨੂੰ ਗੱਲ ਦੱਸਾਂ ਉਹ ਗੜਗੀਲੇ ਨੂੰ ਹੁਣ ਕਹਿੰਦੇ ਜਾ ਕੇ ਉਹਦਾ ਸਾਲਾ ਪੁਲਿਸ 'ਚ ਹੈਗਾ ਉਹਨੂੰ ਕਹਿੰਦੇ ਕੋਈ ਜਾਨ ਛਡਾ ਸਾਡੀ ਉਹ ਤਾਂ ਯਾਰ ਇੱਥੇ ਮਤਲਬ ਹਜੇ ਵੀ ਕਾਪੀ ਲੈ ਕੇ ਪਿੰਡ 'ਚ ਫਿਰੀ ਜਾ ਰਿਹਾ ਵਾ ਆ ਗੜਗੀਲੇ ਕੋਲ। ਗੜਗੀਲਾ ਕੁਛ ਕਰੂਗਾ ਆਹੋ ਆ ਜਾ ਯਾਰ ਆ ਜਾ ਯਕੀਨ ਮੰਨ ਕਿੰਨੀ ਵਾਰੀ ਮੇਰਾ ਤਾਂ ਕੌਣ ਲਿਆ ਕੌਣ ਘਰੇ ਹੀ ਆ ਘਰ ਓਏ ਆਹੋ। ਆਪਣਾ ਹੀ ਘਰ ਆ ਇਸ ਟਾਈਮ ਉਹਦੀ ਜਨਾਨੀ ਬੈਠੀ ਹੁੰਦੀ ਆ ਓਏ ਆਹੋ ਉਹ ਤੇ ਕੋਈ ਨਹੀਂ ਆਪਣੀ ਭੈਣ ਸਿਰੋਂ ਹੀ ਪੈਰੋਂ ਆ। ਲਾਈਏ ਸਿੱਧੇ ਤੁਰ ਪੈਣਾ ਅਗਲੇ ਦੇ ਘਰ अस्सलाम वालेकुम जी गड़गिला साहब भाईजान की हाल बैठो आ जा इधर आ जा यार आओ यार बैठे ਬੈਠੇ ਯਾਰ आ जा ਤੁਸੀਂ ਇੱਥੇ ਆ ਇੱਥੇ ਜਾ ਆ ਜਾਂਦੇ ਤੁਸੀਂ बैठो भाई ਮੰਜਾ ਕੀ ਗੱਲ ਲੱਗ ਰਿਹਾ ਸੀ ਆਪ ਤੁਸੀਂ सर काबले से तो साढ़े को चल गया जी भाजी बिस्मिल्लाह ਉਹ ਯਾਰ ਉਹਦਾ ਸਰਕਾਰੀ ਅਫਸਰ ਭਾਈ ਗੜਗੀਲੇ ਪੂਰੇ ਪਿੰਡ 'ਚ ਮੇਰੇ ਕੋ ਵੀ 1.5 ਲੱਖ ਲੈ ਗਿਆ ਭਾਈ ਇਮਲੀ ਕੋ ਵੀ ਪੈਸੇ ਲੈ ਗਿਆ 1.5 ਲੱਖ ਤੁਹਾਡੇ ਕੋ ਵੀ ਲੈ ਗਿਆ ਆਹੋ ਕਹਿੰਦਾ ਤੇ ਸਲਾਟਰ ਹਾਊਸ ਬਣਨਾ ਵਾ 40 ਮੇਰੇ ਕੋਲ ਲੈ ਗਿਆ ਦੁਕਾਨ ਤੇ ਆਣ ਕੇ ਬੇਗਮ ਹਾਂਜੀ ਯਾਰ ਓਏ ਇੱਕ ਮਿੰਟ ਰਹਿ ਜਾ 50 ਸਾਡੇ ਕੋ ਵੀ ਲੈ ਗਿਆ ਕਿਤਾਬ ਓ ਆ ਜਾ ਰੇ ਬਾਹਰ ਜਾਂਦੀ ਰੋਟੀ ਕਰਨੀ ਜਦੋਂ ਕੋ ਤੂੰ ਆਇਆ ਉਹ ਤਾਂ ਆਪ ਦੁਖੀ ਆ ਹਾਂਜੀ ਕੀ ਹੋਇਆ ਇੱਧਰ ਆਓ ਤੁਸੀਂ ਬਾਜੀ ਉਹਨਾਂ ਨੂੰ ਇੱਥੇ ਬਹਿਣ ਸਾਨੂੰ ਦਿਓ ਵੀ ਗੇੜਾ ਕਰਾ ਗਿਆ ਤੁਸੀਂ ਇੱਥੇ ਆ ਜਾਓ ਇੱਧਰ ਆਓ ਇੱਥੇ ਆ ਜਾਓ ਤੁਸੀਂ ਉਹਨਾਂ ਨੂੰ ਜਾਓ ਉਹ ਤੂੰ ਤੇ ਉਰੇ ਨੂੰ ਹੋ ਜਾ ਬਹਿ ਜਾਂਦੇ ਆ ਤੂੰ ਉਹ 50000 ਰੁਪਏ ਦੇ ਸਵੇਰੇ ਬੇਗਮ ਕੋਲ ਗਿਆ ਉਹ ਬੰਦਾ ਤੁਹਾਡੇ ਕੋਲ ਕਿੱਥੋਂ ਆਇਆ 50 ਸਾਡੇ ਕੋਲ ਕਿੱਥੋਂ ਆਇਆ ਸੀ ਚੋਰੀ ਕੀਤਾ ਸੀ ਉਹ ਬਾਜੀ ਮੈਂ ਪੁੱਛਿਆ ਹੀ ਆ ਉਹ ਤਾਂ 1.5 ਲੱਖ ਮੰਗਣ ਡਿਆ ਸੀ ਮੇਰੇ ਕੋਲੋਂ 1.5 ਤਾਂ ਮੇਰੇ ਕੋਲ ਆ ਗਿਆ ਭਾਈ ਤੂੰ ਵੀ ਕੁਝ ਬੋਲ ਲਾ ਕਿ ਦਾੜ ਮੈਂ ਕੀ ਬੋਲਣਾ ਨਵਾਂ ਅੱਡਾ ਹਾਲੇ ਸ਼ੁਰੂ ਹੀ ਕੀਤਾ 4 ਦਿਨ ਹੋਏ ਆ 4 ਦੇਗਾਂ ਵਿਕੀਆਂ ਝੂੰਗੇ ਚ ਮੈਨੂੰ ਲੱਗਦਾ ਨਾ ਇਹਨੂੰ ਨਜ਼ਰ ਲੱਗ ਗਈ ਸਾਰੀ ਉਮਰ ਤੇ ਵਿਹਲਾ ਰਿਹਾ ਕੰਮ ਸ਼ੁਰੂ ਕੀਤਾ ਤੇ ਅੱਗੋਂ ਵੇਖੋ ਨਾ ਅਫਸਰ ਅੱਛਾ ਹੁਣ ਇਸ ਗੱਲ ਨੂੰ ਛੱਡੋ ਮੈਨੂੰ ਕਹਿੰਦਾ ਸੀ ਮੈਂ ਇਹਨਾਂ ਨੂੰ ਕਿਹਾ ਵਾ ਵੀ ਅਸੀਂ ਕੱਲ ਆਵਾਂਗੇ ਜਾਂ ਸ਼ਾਮ ਨੂੰ ਆਵਾਂਗੇ ਉਹਨਾਂ ਨੇ ਆਉਣਾ ਵਾ ਤੇ ਇੱਥੇ ਬੈਠੇ ਰਹੋ ਆਪਾਂ ਉਹਦਾ ਹੱਲ ਇੱਥੇ ਆ ਰਿਹਾ ਵਾ? ਹਾਂਜੀ ਮੈਨੂੰ ਕੋਈ ਗੱਲ ਹੀ ਲੱਗਣ ਡਿਆ ਨਾ ਤੇ ਕੋਈ ਗੱਡੀ ਤੇ ਨਾ ਕੋਈ ਕਾਰਡ ਕੁਝ ਵੀ ਨਹੀਂ ਮੈਨੂੰ ਡਰਾ ਕੇ ਤੇ ਤੂੰ ਚੜਾ ਨਾ ਮੈਂ ਤੇ ਐਵੇਂ ਪੈਸੇ ਦਿੱਤੇ ਐਵੇਂ ਦੇ ਦਿੱਤੇ ਹੁਣ ਮੈਂ ਵਾਪਸ ਲੈ ਵੈਸੇ ਲਵਾਂ ਨਾ ਬਾਜੀ ਉਹਨਾਂ ਦੀ ਠੀਕ ਆ ਉਹ ਜਾਰੇ ਉਹ ਕੋ ਜਦੋਂ ਕੱਲ ਮੇਰੇ ਕੋ ਵੀ ਆਇਆ ਪੈਦਲ ਹੀ ਸੀ ਤੇ ਕੋ ਜਦੋਂ ਗਿਆ ਉਦੋਂ ਪੈਦਲ ਹੀ ਸੀ ਹੱਥ ਚੱਡਾ ਰਜਿਸਟਰ ਜਿਹਾ ਫੜਿਆ ਵਾ ਉਤੋਂ ਮਹਿਕਮਾ ਹੀ ਪਤਾ ਨਹੀਂ ਕਿਹੜਾ ਡਿੰਗ ਡੋਂਗ ਮੈਨੂੰ ਦੱਸ ਰਿਹਾ ਸੀ ਯਾਰ ਇਹਦਾ ਹੱਲ ਕੱਢਣਾ ਪੈਣਾ ਵਾ ਅੱਛਾ ਫਿਰ ਤੈਨੂੰ ਕੀ ਕਿਹਾ ਮੈਨੂੰ ਉਹਨੇ ਕੀ ਕਹਿਣਾ ਪਹਿਲਾਂ ਬਿਰਿਆਨੀ ਦੀ ਪਲੇਟ ਖਾਧੀ ਆ ਮੁੜ ਕੇ ਉਹ ਚੋਂ ਨੁਕਸ ਕੱਢਣ ਲੱਗ ਪਿਆ ਕਹਿੰਦਾ ਭਾਈ ਤੇਰੀ ਬਿਰਿਆਨੀ ਚੱਲੀ ਆ ਮੈਂ ਕਿਹਾ ਪੂਰੇ ਪਿੰਡ ਵਿਕਣ ਡਈ ਆ ਪੂਰੇ ਪਿੰਡ ਵਾਲੇ ਕਹਿਣ ਲੱਗੇ ਗਲਤ ਵਾ ਤੂੰ ਉਤੋਂ 100 ਰੁਪਏ ਦੀ ਪਲੇਟ ਆ ਕਿਹੜਾ ਔਖੀ ਆ 200 ਦੀ ਪਲੇਟ ਵਾ ਮੈਂ ਤਾਂ ਸਿਰਫ ਬੋਟੀਆਂ ਤੋਂ ਬਗੈਰ ਚੌਲ ਵੰਡਣ ਡਿਆ ਨਹੀਂ ਨਹੀਂ ਵਾਕਈ ਤੇਰੇ ਹੱਥੋਂ ਹੀ ਖਾ ਰਹੇ ਬੜੀ ਗੱਲ ਹੈਗੀ ਹੈ ਗੱਲ ਇਹ ਕਿ ਆਪਾਂ ਨਾ ਹੁਣ ਇਹਦੀ ਇੱਕ ਸਕੀਮ ਲਾਉਂਦੇ ਆ ਯਾਰ ਜਿੱਦਾਂ ਦਾ ਪਿੰਡ ਆ ਇਹਨੇ ਤੇ ਮੈਨੂੰ ਰਾਤੋਂ ਰਾਤ ਅਮੀਰ ਕੀਤਾ ਪਿਆ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਕੱਲ ਨੂੰ ਆਣ ਕੇ ਪਤਾ ਕਰੀ ਮੈਂ ਅੱਜ ਹੀ ਪਤਾ ਕਰਦਾ ਵਾਂ ਕਿਉਂਕਿ ਉਹ ਕੌਣ ਅਫਸਰ ਉਹ ਜਿਹੜੀ ਤੂੰ ਸਕੀਮ ਕਹੀ ਉਹ ਲਾਈ ਹੈ ਆਪਾਂ ਠੀਕ ਹੈ ਨਾ ਇਹ ਜਾਲੀ ਅਫਸਰ ਆ ਮੈਨੂੰ ਅਸਲ ਅਫਸਰਾਂ ਦਾ ਪਤਾ ਲੱਗ ਗਿਆ ਆਪਾਂ ਇਹਦੇ ਪਿੱਛੇ ਇਹਦੇ ਪਰਚਾ ਕਰਾਉਣਾ ਇਹਦੇ ਤੇ ਠੀਕ ਹੈ ਨਾ ਆਹੋ
ਓਏ ਨਿਕਲ ਓਏ ਆਪਣੀ ਜਾਨ। ਓਏ ਇੱਧਰ ਆ, ਓਏ ਰੁਕ ਇੱਧਰ। ਹਾਂਜੀ ਹਾਂਜੀ ਓ ਰੁਕ ਨਾ ਮਰਾਦਾ ਇੱਧਰ। ਨਹੀਂ ਕੀ ਆ ਗਈ ਆ? ਐਡਾ ਤੂੰ ਅਫਸਰ ਰਹਿੰਦਾ ਨਹੀਂ। ਉਹ ਤੁਸੀਂ ਸਾਰੇ ਜਣੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ? ਹਾਂ ਇੱਕੋ ਜਗ੍ਹਾ ਉਹ ਤੈਨੂੰ ਸ਼ਰਮ ਨਹੀਂ ਆਈ ਓਏ? ਔਰਤ ਜ਼ਾਤ ਕੋ 50000 ਰੁਪਏ ਗੱਲ ਸੁਣਾ ਕੇ ਲੈ ਗਿਆ। ਮੈਂ ਗੱਲ ਸੁਣਾ ਕੇ ਲੈ ਗਿਆ ਨਾ, ਮੈਨੂੰ ਚਾਹੀਦਾ ਸੀ ਭਾਈ ਨੂੰ, ਮੈਂ ਤਾਂ ਲੈ ਗਿਆ। ਹੁਣ ਸਾਨੂੰ ਤੂੰ ਚਾਹੀਦਾ ਵਾ। ਮੈਂ- ਚਲੋ ਚੱਲੇ ਥਾਣੇ ਲੈ ਚਲੋ ਇਹਨੂੰ। ਮੈਨੂੰ ਥਾਣੇ ਨਾਲ ਲੈ ਕੇ ਜਾਓ, ਮੈਨੂੰ ਥਾਣੇ ਨਾਲ ਕਿ ਮੈਂ 1.5 ਲੱਖ ਰੁਪਏ ਕੱਲ ਲੈਣਾ ਨਾ। ਹਾਂ ਉਹ ਮੇਰੀ ਗੱਲ ਸੁਣੋ, ਮੇਰੇ ਕੋਲ ਗਲਤੀ ਹੋ ਗਈ, ਮੈਂ ਵਾਕਈ ਬਹੁਤ ਵੱਡਾ ਤੁਹਾਡੇ ਨਾਲ ਝੂਠ ਬੋਲਿਆ। ਝੂਠ ਬੋਲ ਕੇ ਮੈਂ ਤੁਹਾਡੇ ਕੋਲ ਪੈਸੇ ਲੈ ਕੇ ਗਿਆ, ਮੈਂ ਅਫਸਰ ਕੋਈ ਨਹੀਂ ਹੈ। ਰੰਗ ਵਾਲਾ ਬ੍ਰਸ਼ ਹੁੰਦਾ ਵਾ, ਮੇਰੀ ਗੱਲ ਸੁਣ ਓਏ। 1.5 ਲੱਖ ਹੁੰਦੀ ਓਏ। ਹਾਂਜੀ 1.5 ਲੱਖ ਤੂੰ ਮੇਰੇ ਕੋਲੋਂ ਲਿਆ, ਹਾਂਜੀ 50,000 ਇਹਨਾਂ ਕੋਲ ਲਿਆ, 40,000 ਇਹਨਾਂ ਕੋਲ ਲਿਆ। ਇਹ ਤੈਨੂੰ ਸਾਡੇ ਪਿੰਡ ਦੀ ਪੂਰੀ ਡਿਟੇਲ ਦਿੱਤੀ ਕਿੰਨੇ ਆ? ਮੈਂ ਲੜਕੀ ਦੀ ਆਵਾਜ਼ ਦੇ ਵਿੱਚ ਇਹਨਾਂ ਫੋਨ ਤੇ ਗੱਲ ਕੀਤੀ, ਮੈਂ ਕਿਹਾ ਮਰਦਮਸ਼ੁਮਾਰੀ ਕਰਨੀ ਤੁਹਾਡੇ ਇਲਾਕੇ ਦੀ। ਇਹਨੇ ਇਕੱਲੇ ਬੰਦੇ ਦਾ ਨਾਮ ਵੀ ਦੱਸਿਆ, ਇਹਨੇ ਮੈਨੂੰ ਜਗ੍ਹਾ ਵੀ ਦੱਸੀ ਕਿਹਦੇ ਨਾਲ ਕੀ ਆ। ਕੋਈ ਅਕਲ ਤੇ ਕਰ ਓ ਯਾਰ। ਯਾਰ ਕਮ ਸੇ ਕਮ ਫੋਨ ਆਵੇ ਨਾ ਤੇ ਉਹਦੀ ਪੂਰੀ ਤਸਦੀਕ ਕਰਨੀ ਚਾਹੀਦੀ ਵੀ ਇਹ ਕੌਣ ਆ, ਕੀ ਆ, ਕੀ ਨਹੀਂ। ਗਲਤ ਬੰਦੇ ਨੂੰ ਆਪਣਾ ਸਾਰਾ ਡੇਟਾ ਦੇ ਕੇ ਆਪਣੇ ਲਈ ਮੁਸੀਬਤ ਨਾ ਨਾਜ਼ਲ ਕਰ ਲਿਆ ਕਰੋ। ਬਿਲਕੁਲ ਕਮ ਸੇ ਕਮ ਪਹਿਲੇ ਤਸਦੀਕ ਕਰਨੀ ਚਾਹੀਦੀ ਵੀ ਉਹ ਕੌਣ ਆ। ਬਿਲਕੁਲ ਭਾਈ ਗੜਗੀਲਾ ਸਹੀ ਕਹਿ ਰਿਹਾ ਵਾ ਕਿ ਬੰਦੇ ਦੀ ਤਹਿਕੀਕ ਤੇ ਅੱਗੋਂ ਕਰ ਲਓ ਕਿ ਬੰਦਾ ਠੀਕ ਹੈ ਕਿ ਨਹੀਂ। ਇਹਦੇ ਲੱਗਿਆ ਜਾਲੀ ਬੰਦਾ। ਹੁਣ ਪੈਸੇ ਰੱਖੇ ਕਿੱਥੇ ਸਾਡੇ? ਪੈਸੇ ਮੈਂ ਕਬਰਸਤਾਨ ਰੱਖੇ ਪਏ।